ਅਸੀਂ ਬੱਚੇ ਲਿਆਂਦੇ ਤਾਂ 5-6 ਸੀਗੇ। ਅੱਛਾ ਉਹ ਤੋਂ ਗਾਂ ਨਿੱਕੇ ਨਿੱਕੇ ਹੋਰ ਬੱਚੇ ਹੋ ਗਏ। ਅੱਛਾ ਵੱਡੇ ਕਿਹੜੇ ਵੱਡੇ ਦੁੰਬੇ ਹੁੰਦੇ ਉਹ ਕੁਰਬਾਨੀ ਤੇ ਕਰ ਲਈਦੇ, ਅੱਛਾ ਜੀ। ਛੋਟੇ ਫਿਰ ਰਹਿਣ ਦਈਦੇ। ਹੁਣ ਕਿਤੇ ਬੇਬੀ ਆ ਨਾ, ਸਾਰੇ ਬੱਚੇ ਦਿੱਤੇ ਹੋਏ ਆ। ਇਹ ਸਿੰਘਾਂ ਦੇ ਉੱਤੇ ਇੰਜ ਆ ਜਿਵੇਂ ਪੈਪ ਜੇ ਚੜਾਏ। ਹਾਂਜੀ ਚੜਾਏ। ਕੀ ਗੱਲ? ਇਹ ਪਾਲਤੂ ਆ ਨਾ ਜੀ, ਇਹ ਜਾਲੇ 'ਚ ਵੀ ਫਸਾ ਲੈਂਦੇ। ਜਦੋਂ ਜੰਗਲ 'ਚ ਆ ਉੱਥੇ ਤਾਂ ਹੁੰਦਾ ਇਹਦਾ ਜਾਨਵਰਾਂ ਨਾਲ ਮੁਕਾਬਲਾ। ਹਾਂ ਇੱਥੇ ਇੱਕ ਦੂਏ ਦੇ ਮਾਰ ਕੇ ਜ਼ਖਮੀ ਕਰ ਦਈਦੇ ਥੋੜੀ ਜਗ੍ਹਾ ਤੇ। ਸਭ ਤੋਂ ਪਹਿਲੇ ਜੀ ਅਸੀਂ ਜਾਨਵਰ ਦਾ ਜਿਹੜਾ ਜਦੋਂ ਗਾਈ ਸੌਂਦੀ ਆ ਨਾ ਜੀ, ਹਾਂਜੀ ਇਹ ਪਹਿਲੇ ਘੰਟੇ ਦੇ ਵਿੱਚ ਹੀ ਬੱਚੇ ਨੂੰ ਲੈਦਾ ਕਰ ਲਈਦਾ, ਉਹਦਾ ਵਜ਼ਨ ਕਰੀਦਾ ਅੱਛਾ ਔਰ ਉਹਨੂੰ ਉਹਦੇ ਵਜ਼ਨ ਦੇ ਮੁਤਾਬਕ ਦੁੱਧ ਦੇਣਾ ਸ਼ੁਰੂ ਕਰੀਦਾ। ਬੱਚੇ ਦਾ ਅਗਰ 40 ਕਿਲੋ ਵਜ਼ਨ ਆ ਤੇ ਉਹਨੂੰ ਅਸੀਂ 4 ਕਿਲੋ, ਹਰ 10 ਕਿਲੋ ਵਜ਼ਨ ਨੂੰ 1 ਕਿਲੋ ਦੁੱਧ ਦੇਣਾ। ਵੀ ਇੱਕ ਕਣਕ ਆ ਖਲੋਤੀ ਆ ਨਾ, ਹਾਂਜੀ ਇਹਦੇ ਤੇ ਕਹਿ ਲਓ ਵੀ ਵਾਲ ਜੇ ਆ, ਹਾਂਜੀ ਆ ਲੂਈ ਉੱਤੇ ਹੁੰਦੀ। ਹਾਂਜੀ ਆ ਕਣਕ ਆ, ਇਹਦੇ ਤੇ ਕੋਈ ਸ਼ੈ ਨਹੀਂ, ਜਿੱਦਾਂ ਕੁਤਰੇ ਨਹੀਂ ਹੁੰਦੇ ਵਾਲ ਕੈਂਚੀ ਨਾਲ, ਇਦਾਂ ਲਾਗੇ ਕਰਕੇ ਦਿਖਾ ਦੇ। ਆ ਬਲਕਿ ਆ ਸਿੱਟੇ ਲਾਗੇ ਇਹਨਾਂ 'ਚ ਫਰਕ ਆਪੇ ਦੇਖ ਲੈ। ਇਹ ਅੰਜਮ ਸਾਹਿਬ ਹੈਗੀ ਆਪਣੇ ਅਮਰੀਕਾ ਦਾ ਬੀਜ ਹੈ ਜੀ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਬੰਦੇ ਦਾ ਸ਼ੌਕ ਉਹਦੀ ਸੋਚ ਦੀ ਗਵਾਹੀ ਹੁੰਦੀ। ਵੀ ਕਿਦਾਂ ਅੱਜ ਤੁਹਾਨੂੰ ਇੱਕ ਐਸੀ ਤੁਹਾਡੇ ਵਾਸਤੇ ਕਹਿ ਲਓ ਵੀ ਇੱਕ ਹੌਸਲੇ ਵਾਲੀ ਗੱਲ ਬਣੂਗੀ। ਤੁਸੀਂ ਸੋਚਣ ਤੇ ਮਜਬੂਰ ਹੋ ਜਾਓਗੇ ਵੀ ਕਿਦਾਂ ਵੀ ਅਸੀਂ ਖਲੋਤੇ ਹਾਂ ਇਸ ਟਾਈਮ 258 ਗਾਹਬੇ ਨੂਰ ਮਹਲ, ਹਾਂਜੀ ਟੋਬਾ ਟੈਕਸਿੰਗ, ਤੇ ਅਸੀਂ ਜ਼ਫਰ ਸਾਹਿਬ ਦੇ ਕੋਲ ਖਲੋਤੇ ਹਾਂ। ਜ਼ਫਰ ਸਾਹਿਬ ਦੇ ਡੇਰੇ 'ਚ ਖੜੇ ਹਾਂ। ਜ਼ਫਰ ਸਾਹਿਬ ਨੂੰ ਬਾਹਰ ਅਮਰੀਕਾ 'ਚ ਗਿਆ ਨੂੰ 46 ਸਾਲ ਹੋ ਗਏ ਜੀ। 40 ਸਾਲ ਹੋ ਗਏ। 46 ਸਾਲ ਹੋ ਗਏ ਜੀ। ਤੇ 46 ਸਾਲ ਉੱਥੇ ਰਹਿ ਕੇ ਕਿੱਦਾਂ ਇਹਨਾਂ ਨੇ ਆਪ ਦੇ ਪੰਜਾਬ ਦੇ ਨਾਲ ਜੁੜੇ ਤੇ ਗਾਂ ਆਪਣੇ ਬੱਚਿਆਂ ਨੂੰ ਜੋੜਿਆ। ਜਿਹੜੀ ਸਾਰਿਆਂ ਤੋਂ ਵੱਡੀ ਗੱਲ ਜ਼ਫਰ ਸਾਹਿਬ ਦੀ ਮੈਨੂੰ ਚੰਗੀ ਲੱਗੀ ਨਾ, ਉਹ ਇਹ ਸੀ ਕਿ ਇਹ ਆਪ ਤਾਂ ਚਲੋ ਜੰਮਪਲ ਇੱਥੇ ਦੀ ਸੀ, ਪਰ ਇਹਨਾਂ ਦੇ ਬੱਚਿਆਂ ਦੀ ਜੰਮਪਲ ਅਮਰੀਕਾ ਦੀ। ਉੱਥੇ ਰਹਿ ਕੇ ਉੱਥੇ ਬੱਚਿਆਂ ਨਾਲ ਨੂੰ ਇੱਥੇ ਪੰਜਾਬ ਦੇ ਨਾਲ ਕਿਵੇਂ ਕਰਕੇ ਜੋੜਿਆ। ਮੈਂ ਸਾਰਿਆਂ ਤੋਂ ਪਹਿਲਾਂ ਤਾਂ ਇਹ ਤੁਹਾਡੇ ਕੋਲੋਂ ਗੁਰ ਪੁੱਛੂੰਗਾ ਕਿ ਜਿਹੜੇ ਬੱਚੇ ਤੁਹਾਡੇ ਜੰਮੇ ਪਲੇ ਉੱਥੇ, ਤੁਸੀਂ ਉਹਨਾਂ ਨੂੰ ਪੰਜਾਬ ਨਾਲ ਜੋੜਿਆ ਕਿਵੇਂ? ਮੈਂ ਜੀ ਪਹਿਲੇ ਆਉਂਦਾ ਜਾਂਦਾ ਰਿਹਾ ਪਾਕਿਸਤਾਨ। ਮੇਰੇ ਮਾਂ ਬਾਪ ਇੱਥੇ ਸੀ। ਉਹਦੀ ਵਜ੍ਹਾ ਨਾਲ ਵੀ ਆਪਣੇ ਬੱਚਿਆਂ ਨੂੰ ਨਾਨਕੇ ਆਪਣੇ ਦਾਦਕਿਆਂ ਨੂੰ ਮਿਲਣ ਆਉਂਦੇ ਰਹੇ। ਉੱਥੋਂ ਵੀ ਪਿਆਰ ਹੋ ਗਿਆ ਪਿੰਡ ਇੱਥੇ ਆਉਣ ਦਾ। ਅੱਲਾ ਸੌਖਾ ਜਿਹਾ ਗੁਰ ਦੱਸਦਾ। ਕਹਿੰਦੇ ਬੱਚਿਆਂ ਨੂੰ ਨਿੱਕੇ ਲਾ ਤੋਂ ਇੱਥੇ ਆਣ ਜਾਣ ਲਾਈ ਰੱਖਿਆ। ਜਦੋਂ ਆਣਾ ਛੁੱਟੀ ਬੱਚਿਆਂ ਨੂੰ ਲੈ ਕੇ ਆਣਾ। ਕਹਿੰਦੇ ਉਹਨਾਂ ਨੂੰ ਇਸ ਮਿੱਟੀ ਨਾਲ ਪਿਆਰ ਹੋ ਗਿਆ। ਹੈ ਉੱਥੇ ਦੀ ਜਾਮਾ, ਫਿਰ ਵੀ ਪਿਆਰ ਇੱਥੇ ਕਰਦੇ। ਬੜਾ ਨੁਸਖਾ ਦੱਸਿਆ ਜੀ ਜ਼ਫਰ ਸਾਹਿਬ ਨੇ, ਬੜਾ ਕੀਮਤੀ ਗੁਰ ਦੱਸਿਆ। ਜੇ ਲੜ ਬੰਨ ਲਓ ਤਾਂ ਨਿੱਕੇ ਲਾ ਤੋਂ ਨਿਆਣਿਆਂ ਨੂੰ ਇੱਥੇ ਆਣ ਜਾਣ ਲਾਈ ਰੱਖੋ ਆਪਣੇ ਪਾਕਿਸਤਾਨ ਪੰਜਾਬ 'ਚ। ਲੈ ਇਸ ਮਿੱਟੀ ਨਾਲ ਉਹਨਾਂ ਨੂੰ ਪਿਆਰ ਹੋ ਜੂ, ਇੱਥੇ ਦੁਆ ਸਲਾਮ ਬਣ ਜੂ। ਉਹਨਾਂ ਦੇ ਹਾਣੀਆਂ ਨੂੰ ਹਾਣ ਪਿਆਰਾ ਹੁੰਦਾ, ਫਿਰ ਹਾਣੀਆਂ ਨਾਲ ਰਲ ਕੇ ਖੇਡਣਗੇ। ਹਾਂਜੀ ਤੇ ਉਹ ਯਾਰ ਬੇਲੀ ਲਾ ਮੁੜ ਕੇ ਉਹ ਇੱਥੇ ਆਣ ਜਾਣ ਤੋਂ ਹਟਣ ਨਹੀਂ ਲੱਗੇ। ਕਈ ਬੰਦਿਆਂ ਦਾ ਇਹੀ ਦੁੱਖ ਹੈ, ਇਹੀ ਰੋਣਾ ਵੀ ਸਾਡੇ ਬੱਚੇ ਜਿਹੜੇ ਬਾਹਰ ਜੰਮੇ ਨਾ ਮੁੜ ਕੇ ਇੱਧਰ ਨੂੰ ਆਏ ਨਹੀਂ। ਤੇ ਤੁਹਾਨੂੰ ਅੱਜ ਜ਼ਫਰ ਸਾਹਿਬ ਨੇ ਦੱਸਤਾ ਉਹਦਾ ਹੱਲ। ਬਸ ਇਹ ਨੁਸਖਾ ਜਿਹੜਾ ਨਾ ਇਹ ਅਜ਼ਮਾਓ ਤੇ ਆਪਦੇ ਬੱਚਿਆਂ ਨੂੰ ਆਪਦੇ ਮੁਲਕ ਨਾਲ, ਆਪਦੀ ਮਿੱਟੀ ਨਾਲ, ਆਪਦੇ ਪੰਜਾਬ ਨਾਲ ਜੋੜ ਕੇ ਰੱਖੋ। ਤੁਹਾਨੂੰ ਅਸੀਂ ਬੱਕਰੀਆਂ ਦੇ ਫਾਰਮ ਤਾਂ ਅੱਗੇ ਪਿੱਛੇ ਵਿਖਾਉਂਦੇ ਰਹਿੰਦੇ ਹਾਂ। ਅੱਜ ਤੁਹਾਨੂੰ ਇੱਕ ਵਿਖਾਉਂਦੇ ਹਾਂ ਚੱਕੀ ਵਾਲੇ ਦੁੰਬੇ ਦਾ ਫਾਰਮ। ਵੀ ਉਹ ਚੱਕੀ ਵਾਲਾ ਦੁੰਬੇ ਦੀ ਕੀ ਦਾਸਤਾਨ ਆ, ਕੀ ਕਹਾਣੀ ਹੈ। ਬੱਕਰੀਆਂ ਵੀ ਇੱਥੇ ਫਿਰਦੀਆਂ ਤੇ ਵਿੱਚ ਉਹਦਾ ਵੀ ਤੁਹਾਨੂੰ ਦੱਸਾਂਗੇ ਵੀ ਬਰੀਕੀ ਦੇ ਵਿੱਚ। ਤੇ ਜ਼ਫਰ ਸਾਹਿਬ ਨੂੰ ਪੁੱਛਦੇ ਹਾਂ, ਜ਼ਫਰ ਸਾਹਿਬ ਇਹ ਕਿੰਨਾ ਕੁ ਪੁਰਾਣਾ ਸ਼ੌਕ ਹੈ ਤੁਹਾਡਾ? ਇਹ ਤਕਰੀਬਨ 20-25 ਸਾਲ ਦਾ ਤਕਰੀਬਨ। ਆ ਦੁੰਬਿਆਂ ਦਾ ਸ਼ੌਕ? ਹਾਂਜੀ ਅੱਛਾ ਅੱਜ ਸ਼ੁਰੂ ਹੋਣਾ ਸੀ ਕੀਤਾ। ਅੱਛਾ ਇਕੱਲਾ ਸ਼ੌਕ ਹੀ ਸੀ? ਇਕੱਲਾ ਸ਼ੌਕ ਹੀ ਸੀ? ਨਹੀਂ, ਪਹਿਲੇ ਹੁੰਦੇ ਸੀ ਮੇਰੇ ਭਾਈ ਦੇ ਰੱਖੇ ਹੁੰਦੇ ਸੀ, ਥੋੜ੍ਹੇ ਜਿਹੇ ਹੁੰਦੇ ਸੀ ਉਹਦੇ। ਉਹ ਅੱਲਾ ਨੂੰ ਪਿਆਰੇ ਹੋ ਗਏ, ਉਸ ਤੋਂ ਬਾਅਦ ਫਿਰ ਮੈਂ ਰੱਖੇ। ਤਾਂ ਹੀ ਤਾਂ ਕਹਿੰਦੇ ਆ ਵੀ ਸ਼ੌਕ ਸੋਚ ਦੀ ਗਵਾਹੀ ਹੁੰਦੀ ਹੈ ਨਾ। ਜਦੋਂ ਤੁਸੀਂ ਕੋਈ ਕੰਮ ਹੱਥੀਂ ਕਰਦੇ ਆ ਨਾ ਤੇ ਪਤਾ ਲੱਗਦਾ ਵੀ ਬੰਦੇ ਦੇ ਦਿਮਾਗ 'ਚ ਇਹ ਗੱਲ ਹੈ ਸੀ, ਹਾਂਜੀ ਇਹ ਕਰਨਾ, ਉਹ ਕਰਨ ਨੂੰ ਉਹਦਾ ਦਿਲ ਹੈ ਸੀ। ਅੱਛਾ ਇਹ ਤੁਸੀਂ ਬੱਚੇ ਲਿਆਂਦੇ ਜਾਂ ਇੱਥੇ ਘਰ? ਅਸੀਂ ਬੱਚੇ ਲਿਆਂਦੇ ਤਾਂ 5-6 ਸੀਗੇ। ਅੱਛਾ ਉਹ ਤੋਂ ਗਾਂ ਨਿੱਕੇ ਨਿੱਕੇ ਹੋਰ ਬੱਚੇ ਹੋ ਗਏ। ਅੱਛਾ ਵੱਡੇ ਕਿਹੜੇ ਵੱਡੇ ਦੁੰਬੇ ਹੁੰਦੇ ਉਹ ਕੁਰਬਾਨੀ ਤੇ ਕਰ ਲਈਦੇ, ਅੱਛਾ ਜੀ। ਛੋਟੇ ਫਿਰ ਰਹਿਣ ਦਈਦੇ। ਹੁਣ ਕਿਤੇ ਬੇਬੀ ਆ ਨਾ, ਸਾਰੇ ਬੱਚੇ ਦਿੱਤੇ ਹੋਏ ਆ। ਇਹ ਫਿਰ ਗਾਂ ਤਿਆਰ ਹੋ ਜਾਣਗੇ ਕੁਰਬਾਨੀ ਤੇ ਅਗਲੇ ਸਾਲ, ਇਸ ਸਾਲ ਨਹੀਂ। ਕਿੰਨੀ ਉਮਰ ਹੈ ਜੀ ਇਹਨਾਂ ਦੀ ਹੁਣ ਇਸ ਟਾਈਮ ਜਿਹੜੀਆਂ ਅੱਬਾ? ਵੱਡੀਆਂ ਕਿਹੜੀਆਂ ਤਕਰੀਬਨ 2.5 ਸਾਲਾਂ ਦੀ ਕਹਿੰਦੇ ਹੈ, 3-3 ਸਾਲ ਦੀਆਂ ਵੱਡੀਆਂ। ਦੀਮ ਸਾਹਿਬ ਆ ਜਾਓ, ਸਾਰੇ ਲਾਗੇ ਆ ਜਾਓ। 3-3 ਸਾਲ ਇਹਨੂੰ ਪਤਾ ਸਾਰਾ, ਕਿਉਂਕਿ ਮੈਂ ਤਾਂ ਬਾਹਰ ਰਹਿਣਾ। ਮੈਂ ਤਾਂ ਆਇਆ 5 ਸਾਲਾਂ ਬਾਅਦ ਹੁਣ ਮੁੜ ਕੇ। ਬੱਕਰੀਆਂ ਦਾ ਜੀ ਬੱਕਰੀਆਂ ਨਾਲੋਂ ਬੜਾ ਐਡਵਾਂਟੇਜ ਹੈ। ਕਿਉਂਕਿ ਮੈਂ ਕਦੀ ਐਗਰੀਕਲਚਰ ਨਹੀਂ ਕੀਤਾ ਸੀਗਾ। ਇਹਨਾਂ ਨੇ ਮਤਲਬ ਦੱਸਿਆ ਲਿਆ ਕੇ ਜਿਹੜਾ ਮੇਰਾ ਐਕਸਪੀਰੀਅੰਸ ਹੈ ਬੱਕਰੀਆਂ ਨਾਲੋਂ ਇਹਨਾਂ ਦਾ ਪੇਟ ਸੌਂਦੀ ਆ, ਬੱਚੇ ਨੂੰ ਕੋਈ ਟੈਨਸ਼ਨ ਨਹੀਂ, ਨਾ ਤੁਹਾਨੂੰ ਦੁੱਧ ਦੀ, ਨਾ ਬੋਲੀ ਦੀ, ਨਾ ਉਹਦੀ ਜੇਰ ਦੀ।
ਆਪੇ ਪਲ ਜਾਂਦੇ ਆ। ਬੱਕਰੀਆਂ ਨੂੰ ਫੀਡਰਾਂ ਨਾਲ ਪਿਲਾਓ, ਟੇਕ ਕੇਅਰ ਕਰੋ। ਈਵਨ ਕਿ ਉਹ ਰਾਜਨਪੁਰੀ ਆ, ਉਹਨੂੰ ਤੇ ਉਹ ਹੋਰ ਜ਼ਿਆਦਾ ਸੇਵਾ ਕਰਨੀ ਪੈਂਦੀ। ਇਹਦੀ ਕੋਈ ਐਕਸਟਰਾ ਐਫਰਟ ਨਹੀਂ, ਕੋਈ ਐਕਸਟਰਾ ਇਹਦੀ ਸੇਵਾ ਨਹੀਂ। ਆਮ ਪੱਠੇ ਬੱਕਰੀਆਂ ਦੇ ਛੱਡੇ ਹੋਏ, ਗਾਈਆਂ ਦੇ ਛੱਡੇ ਹੋਏ ਪੱਠੇ ਸੈਲੇਜੇ ਖਾ ਲੈਂਦੀਆਂ। ਅੱਛਾ। ਤੇ ਫਿਰ ਇਹਨਾਂ ਨੂੰ ਬਿਮਾਰੀ ਕੋਈ ਨਹੀਂ, ਮਤਲਬ ਬੱਕਰੀਆਂ ਨੂੰ 3-4 ਵੈਕਸੀਨਾਂ ਕਰਨੀਆਂ ਪੈਂਦੀਆਂ। ਇਹਨਾਂ ਦਾ ਕੋਈ ਨਹੀਂ, ਮਤਲਬ ਕੋਈ ਵੈਕਸੀਨ ਨਹੀਂ, ਕੋਈ ਬਿਮਾਰੀ ਨਹੀਂ। ਅੱਛਾ, ਨਦੀਮ ਸਾਹਿਬ ਦੱਸ ਰਹੇ ਆ ਵੀ ਬੱਕਰੀਆਂ ਨਾਲੋਂ ਇਹਨਾਂ ਦੀ ਖੇਚਲ ਘੱਟ ਆ, ਵੀ ਬਿਮਾਰੀ ਇੱਕ ਘੱਟ ਆ, ਖਾਣ ਪੀਣ ਤਾਂ ਘੱਟ ਨਹੀਂ ਨਾ ਹੈ। ਖਾਣ ਪੀਣ ਠੀਕ ਆ, ਲੇਕਿਨ ਬੱਕਰੀ ਦਾ ਨਖਰਾ ਨਹੀਂ, ਪੱਠਾ ਛੱਡਣਾ ਨਹੀਂ, ਖਰਾਬ ਨਹੀਂ ਕਰਨਾ। ਅੱਛਾ, ਜਾਨਵਰਾਂ ਦਾ ਛੱਡਿਆ ਵੀ ਖਾ ਲੈਣਾ ਇਹਨਾਂ ਨੇ। ਠੀਕ ਹੈ। ਤੁਸੀਂ ਪੰਨ ਸੈਲੇਜ ਇਹਨਾਂ ਨੂੰ? ਛਾਲੇ ਜੇ ਸਾਡੇ ਹੁੰਦਾ ਕਿ ਫੀਡ ਉਧਰ ਜਿਹੜੀ ਬਚਣੀ ਉਹ ਵੀ ਪਾ ਦੇਣੀ। ਹਾਂ। ਫਿਰ ਆਪਣੇ ਬਾਹਰ ਚਾਰਨ ਲਈ ਬੰਦਾ ਰੱਖਿਆ, ਉਹ ਜਾ ਕੇ ਚਾਰ ਲਿਆਉਂਦਾ ਇਹਨਾਂ ਨੂੰ। ਅੱਛਾ। ਲੂਸਣ ਲਾਇਆ ਇੱਕ ਖੇਤ, ਉਹਦੇ ਵਿੱਚ ਚਾਰ ਲਿਆਉਣਾ। ਇੱਕ ਸਾਲ ਦੇ ਵਿੱਚ ਇੱਕ ਵਾਰੀ ਸੂਰੀ ਹੈ ਜਾਂ 2 ਵਾਰੀ? ਤਕਰੀਬਨ ਵੈਸੇ ਬੱਕਰੀ ਤਰ੍ਹਾਂ 6 ਮਹੀਨੇ ਬਾਅਦ ਸੌਂਦੀ ਹੈ, ਤੇ ਉਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ 2 ਸਾਲਾਂ ਵਿੱਚ 3 ਦਫਾ ਸੋ ਰਹਿੰਦੀ ਹੈ ਤਕਰੀਬਨ। 2 ਸਾਲਾਂ 'ਚ 3 ਦਫਾ? ਹਾਂਜੀ, ਉਹੀ ਬੱਕਰੀ ਵਾਲਾ ਹਿਸਾਬ ਹੋ ਗਿਆ। ਹਾਂਜੀ। ਗਰੋਥ ਬਹੁਤ ਅੱਛੀ ਇਹਨਾਂ ਦੀ, ਮਤਲਬ ਵੈਸੇ ਵੀ 6 ਮਹੀਨੇ ਦਾ ਕੁਰਬਾਨੀ ਤੇ ਲੱਗ ਜਾਂਦਾ ਤੁਹਾਡੇ। ਹਾਂ ਹਾਂ। ਤੇ ਗਰੋਥ ਨਾਲ ਬਹੁਤ ਅੱਛੀ ਹੈ। ਸਾਡੇ 5-6 ਤੋਂ ਇੰਨੇ ਹੋਏ ਆ। ਹਾਂ, 5-6 ਤੋਂ ਵਧੇ ਜੀ, ਮਾਸ਼ਾਅੱਲਾ। ਹਾਂਜੀ। 3 ਸਾਲਾਂ ਦੇ ਵਿੱਚ ਨਾ 5-6 ਸੀਗੀਆਂ ਟੋਟਲ ਲਈਆਂ ਸ਼ੁਰੂ 'ਚ। ਹਾਂ ਹਾਂ ਹਾਂ। ਫਿਰ ਇਹਨਾਂ ਦੀ ਐਕਸਪਾਇਰੀ ਬਹੁਤ ਘੱਟ ਆ। ਟੋਟਲ ਹਜੇ ਤੱਕ ਇੱਕ ਵੱਡੀ ਭੇਡ ਤੇ ਇੱਕ ਬੱਚਾ ਐਕਸਪਾਇਰ ਹੋਇਆ। ਤੇ ਬੱਕਰੀਆਂ ਤੇ ਐਤਕੀ ਸਰਦੀਆਂ 'ਚ ਬੜੀਆਂ ਹਾਲਾਤ। ਹਾਂਜੀ, ਉਹ ਬਿਮਾਰੀ। ਹਾਂਜੀ। ਤੇ ਕਿੰਨਾ ਵੱਧ ਤੋਂ ਵੱਧ ਵਜ਼ਨ ਕਿੰਨਾ ਹੋ ਜਾਂਦਾ ਇਹਨਾਂ ਦਾ? ਆਹ ਦੁੰਬਾ ਜੀ ਮਾਸ਼ਾਅੱਲਾ ਇਹਦਾ ਜਿਹੜਾ ਨਾ 2 ਮਣ ਦੇ ਰਾਉਂਡ ਬਹੁਤ ਵਜ਼ਨ ਹੋਣਾ। ਮਾਸ਼ਾਅੱਲਾ। ਕਿੰਨਾ ਕੁ ਵਜ਼ਨ ਹੋਣਾ ਜੀ ਇਸ ਟਾਈਮ? ਇਹ ਤਕਰੀਬਨ 1.5 ਮਣ ਤਾਂ ਹੈਗਾ ਸਾਫੀ, ਉਹਦਾ 2 ਮਣ ਦੇ ਰਾਉਂਡ ਅਬਾਊਟ ਹੋਣਾ ਹੈ। ਤੇ ਆ ਜਿਹੜਾ ਸ਼ੌਕ ਕੀਤਾ ਹੈ ਜੀ ਇਹ ਫਾਰਮ ਦੇ ਵਿੱਚ ਪਰਿੰਦੇ ਜਾਨਵਰ, ਹਾਂਜੀ, ਇਹ ਸ਼ੌਕ? ਇਹ ਵਿਕਾਸ ਸਾਹਿਬ ਦਾ, ਇਹਨਾਂ ਦੇ ਬੇਟੇ ਦਾ ਹੈ। ਅੱਛਾ ਅੱਛਾ, ਜਿਹੜਾ ਮੁੰਡਾ ਤੁਹਾਨੂੰ ਦੱਸਿਆ ਨਾ ਵੀ ਬਾਹਰਲੇ ਮੁਲਕੋਂ ਆਂਦਾ, ਉਹਦਾ ਸ਼ੌਕ। ਚਲੋ ਦੇਖਦੇ ਆ ਉਹਨਾਂ ਨੂੰ। ਇਹ ਹਿਰਨਾ ਜੀ, ਇਹ ਕਿੰਨੀ ਉਮਰ ਦੀਆਂ ਹੈ? ਇਹ ਤਕਰੀਬਨ ਹੈਗੇ ਜੀ 6-6 ਮਹੀਨੇ ਦੀਆਂ। 2 ਫੀਮੇਲ ਮਾਦੀਆਂ ਵਾ, ਔਰ ਪੀਲੇ ਸਿੰਘ ਵਾਲੀ ਤੇ ਇੱਕ ਆੜਾ ਸਭ ਤੋਂ ਸਿਹਤਮੰਦ ਵੱਡੇ ਸਿੰਘਾਂ ਵਾਲਾ ਨਾਰਾ। ਇਹ ਸਿੰਘਾਂ ਦੇ ਉੱਤੇ ਇੰਜ ਆ ਜਿਵੇਂ ਪੈਪ ਜੇ ਚੜਾਏ? ਹਾਂਜੀ, ਚੜਾਏ। ਇਹ ਪਾਲਤੂ ਆ ਨਾ ਜੀ, ਇਹ ਜਾਲੇ 'ਚ ਵੀ ਫਸਾ ਲੈਂਦੇ। ਜਦੋਂ ਜੰਗਲ 'ਚ ਆ ਉੱਥੇ ਤਾਂ ਹੁੰਦਾ ਇਹਦਾ ਜਾਨਵਰਾਂ ਨਾਲ ਮੁਕਾਬਲਾ। ਹਾਂ। ਇੱਥੇ ਇੱਕ ਦੂਏ ਦੇ ਮਾਰ ਕੇ ਜ਼ਖਮੀ ਕਰ ਦੇਈਦੇ ਥੋੜੀ ਜਗ੍ਹਾ ਤੇ। ਅੱਛਾ 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 ਅੱਛਾ। ਇਹ ਫਿਰ ਇਦਾਂ ਬਚਤ ਹੋ ਜਾਂਦੀ ਹੈ? ਹਾਂਜੀ, ਬਚਤ ਹੋ ਜਾਂਦੀ ਹੈ। ਸਿੰਘ ਤੇਜ਼ ਬਹੁਤ ਇਹਨਾਂ ਦੇ ਅੱਗੇ। ਤੇ ਇਹ ਕੋਈ ਵਾਧਾ ਹੁਣ ਗਾਂ ਹੋ ਜਾਊਗਾ ਲੱਗ ਰਿਹਾ? ਹਾਂਜੀ, ਇਨਸ਼ਾਅੱਲਾ ਜੀ। ਹਜੇ ਤਾਂ ਇਹੀ 3 ਹੀ ਲਿਆਂਦੀਆਂ ਨਾ? ਹਾਂਜੀ, 3 ਹੀ ਲਿਆਂਦੀਆਂ ਜੀ। ਇਹ ਕਾਗਜ਼ ਪੱਤਰ ਵੀ ਕਹਿੰਦੇ ਬਣਾਉਣੇ ਪੈਂਦੇ ਨੇ? ਹਾਂਜੀ, ਇਹਦਾ ਜੀ ਬਕਾਇਦਾ ਜਿਹਨਾਂ ਕੋਲ ਪਰਚੇਜ਼ ਕਰੀਦਾ ਉਹਨਾਂ ਕੋਲ ਇਹਦੀ ਰਸੀਦ ਲੈਣੀ ਪੈਂਦੀ ਹੈ ਜੀ। ਅੱਛਾ। ਲੈ ਕੇ ਫਿਰ ਇਹਨਾਂ ਦੀ ਜਿਹੜੇ ਆਪਣੇ ਵਾਈਲਡ ਲਾਈਫ ਵਾਲੇ ਇਹਨਾਂ ਦੀ ਐਪ ਆ ਮੋਬਾਈਲ 'ਚ। ਅੱਛਾ। ਹਾਂਜੀ, ਉੱਥੇ ਹੀ ਸਾਰਾ ਅਪਲਾਈ ਹੋਣਾ ਵਾ। ਤੁਸੀਂ ਉੱਥੇ ਤੁਹਾਡੇ ਫੀਸ ਦਾ ਚਲਾਨ ਨਿਕਲਦਾ, ਉੱਥੇ ਜਮ੍ਹਾਂ ਕਰਵਾ ਕੇ ਤੇ ਤੁਹਾਨੂੰ ਇਸ਼ੂ ਹੋ ਜਾਂਦਾ ਲਾਇਸੈਂਸ। ਸਾਲ ਦੀ ਸਾਲ ਫੀਸ ਹੈ ਜੀ? ਹਾਂਜੀ, ਸਾਲ ਦੀ। ਅੱਛਾ ਅੱਛਾ। ਇਹ ਤਕਰੀਬਨ ਇੱਕ ਜਾਨਵਰ ਦੀ ਇਹਦੀ ਹੈਗੀ ਸ਼ਨਕਾਰਾ ਵਾ ਜੀ, ਇਹਦਾ ਨਾਮ ਨਾ ਕਿਸਮ ਜਿਹੜੀ ਹਿਰਨਾਂ ਦੀ। ਅੱਛਾ। ਸ਼ਨਕਾਰਾ ਵਾ। ਇਹ 10,000 ਰੁਪਇਆ ਇੱਕ ਜਾਨਵਰ ਦੀ ਆ ਸਾਲ ਬਾਅਦ? ਹਾਂ, ਸਾਲ ਬਾਅਦ। ਜਿੰਨੇ ਮਰਜ਼ੀ ਰੱਖ ਲਓ? ਹਾਂਜੀ, ਜਿੰਨੇ ਮਰਜ਼ੀ ਰੱਖ ਲਓ। ਉਮਰ 'ਚ ਪੂਰੇ ਆ ਨਾ ਇਹ? ਹਾਂਜੀ, ਉਮਰ 'ਚ ਪੂਰੇ। ਤੇ ਇੱਧਰ ਖੁੱਡਾ ਕਾਦਾ ਜੀ ਆ? ਇਹ 'ਚ ਖਰਗੋਸ਼ ਹੈ ਜੀ, ਚਕੋਰਾਂ ਆ, ਕਬੂਤਰ ਆ, ਘੁੱਗੀਆਂ, ਬਟੇਰੇ, ਮੋਰ। ਅੱਛਾ। ਤੇ ਵਿੱਚੋਂ ਇੱਕੋ ਹੀ ਖੁੱਡਾ ਹੈ ਕਿ ਵੱਖਰੇ ਵੱਖਰੇ? ਵੱਖਰੇ ਵੱਖਰੇ ਨਹੀਂ ਜੀ, 4 ਇਹਦੇ 4 ਹਿੱਸੇ ਕੀਤੇ ਆ ਜੀ। 4 ਹਿੱਸੇ ਕੀਤੇ ਹੋਏ? ਹਾਂਜੀ। ਆ ਚਕੋਰਾਂ ਹੋ ਗਈਆਂ? ਹਾਂਜੀ। ਆ ਖਰਗੋਸ਼ ਇੱਧਰ? ਹਾਂਜੀ। ਤੇ ਖਰਗੋਸ਼ ਖੁੱਡ ਲੰਮੀ ਨਹੀਂ ਲੈ ਕੇ ਜਾਂਦੇ ਕਿਤੇ? ਇਹ ਜੀ ਥੱਲੇ ਤੱਕ ਨਾ ਇਹਨੂੰ 3 ਫੁੱਟ ਗਹਿਰਾ ਗਟਰ ਤਰ੍ਹਾਂ ਬਣਾਇਆ ਹੋਇਆ, ਵਿੱਚ ਮਿੱਟੀ ਭਰੀ ਹੋਈ ਹੈ। ਇਹ ਜਿੰਨੀ ਮਰਜ਼ੀ ਵਿੱਚ ਪੱਟੀ ਜਾਣ, ਇਹਨਾਂ ਦੀ ਮੌਜ ਆ। ਉਹ 3 ਫੁੱਟ ਤੋਂ ਅੱਗੇ ਨਹੀਂ ਜਾਣਗੇ, ਥੱਲੇ ਪੱਕਾ ਕੀਤਾ ਹੈ। ਅੱਛਾ 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 ਅੱਛਾ। 3 ਫੁੱਟ ਕਰਕੇ ਉੱਤੇ ਮਿੱਟੀ ਭਰਤੀ ਹੈ? ਹਾਂਜੀ, ਮਿੱਟੀ ਟੋਇਆ ਭਰ ਕੇ। ਪੱਕਾ ਕਰਕੇ? ਹਾਂਜੀ। ਸਾਰਾ ਹੀ ਇਦਾਂ ਕੀਤਾ ਹੈ? ਸਿਰਫ ਖਰਗੋਸ਼ਾਂ ਵਾਲਾ ਜਿਹੜਾ ਪਾਰਟ। ਅੱਛਾ, ਖਰਗੋਸ਼ਾਂ ਵਾਸਤੇ। ਆ ਮੋਰ? ਹਾਂਜੀ। ਇੱਕ ਮੋਰ ਨਹੀਂ, ਇੱਕ ਮੋਰ ਹੈ? ਹਾਂਜੀ। ਕੀ ਗਾਂ ਬਟੇਰੇ ਆ ਕੀ ਹੈ? ਗਾਂ ਜੀ ਕਬੂਤਰ ਆ, ਘੁੱਗੀਆਂ। ਘੁੱਗੀਆਂ ਜੀ ਸਪੈਸ਼ਲ ਜ਼ਫਰ ਸਾਹਿਬ ਦਾ ਸ਼ੌਕ ਆ ਜੀ। ਕਹਿੰਦੇ ਮੈਨੂੰ ਬਚਪਨ 'ਚ ਇਹਨਾਂ ਦੀ ਆਵਾਜ਼ ਬਹੁਤ ਅੱਛੀ ਲੱਗਦੀ ਹੁੰਦੀ ਸੀ। ਹਾਂ। ਇਹ ਉਹਨਾਂ ਨੇ USA ਵਿੱਚ ਵੀ ਰੱਖੀਆਂ ਹੋਈਆਂ ਆਪਣੇ ਉੱਥੇ ਘਰ ਨਾ। ਅੱਛਾ। ਇਹਨਾਂ ਦੀ ਆਵਾਜ਼ ਮਤਲਬ ਇੱਕ ਆਵਾਜ਼ ਹੀ ਅੱਛੀ ਲੱਗਦੀ ਬੋਲਣ ਦੀ ਬਸ। ਇੱਥੋਂ ਲੈ ਕੇ ਗਏ? ਨਹੀਂ, ਉੱਥੋਂ ਵੀ ਮਿਲ ਜਾਂਦੀ। ਅੱਛਾ ਅੱਛਾ, ਉੱਥੇ ਵੀ ਹੈ ਕੋਈ? ਹਾਂਜੀ। ਤੇ ਉਹ ਮਾਸ਼ਾਅੱਲਾ ਗਾਵਾਂ ਦਾ ਬਣਾਇਆ ਹੈ ਵੱਖਰੇ ਹੈ ਜੀ? ਹਾਂਜੀ। ਹਾਂ। ਇਹ ਵੱਡਾ ਗਾਈਆਂ ਦਾ ਕੰਮ ਹੈ ਜੀ?
ਇਹ ਵੀ ਵਿਕਾਸ ਸਾਹਿਬ ਦਾ ਸੀਗਾ ਜੀ ਕਿ ਮਤਲਬ ਫਾਰਮ ਨਾਲ ਇਲਾਕੇ 'ਚ ਦੇਖੇ ਉਹਨਾਂ ਨੇ ਕਾਫੀ ਦੇਖ ਕੇ ਮਤਲਬ ਸਾਡੇ ਇੱਥੇ ਨੂੰ ਥੋੜਾ ਜਿਹਾ ਸਫਾਈ ਆ ਇਹਦੀ ਟੋਟਲ ਡਰਾਇੰਗ ਜਿਹੜੀ ਨਾ ਉਹਨਾਂ ਨੇ ਉੱਥੇ ਉੱਥੇ ਚੱਲ ਕੇ ਗੱਲ ਕਰਦੇ ਹਾਂ। ਚਲੋ ਅੱਛਾ ਜੀ, ਜ਼ਫਰ ਸਾਹਿਬ ਦੇ ਬੇਟੇ ਦਾ ਸ਼ੌਕ ਹੈ ਜੀ। ਵਿਕਾਸ ਸਾਹਿਬ ਇਸ ਟਾਈਮ ਅਮਰੀਕਾ ਉਹ 6 ਮਹੀਨੇ ਲਾਉਂਦੇ ਰਹਿੰਦੇ ਗੇੜਾ, ਤੇ ਉਹ ਸ਼ੌਕ ਤੁਹਾਨੂੰ ਵਿਖਾਉਣ ਵਾਸਤੇ ਇੱਥੇ ਆ ਗਏ ਜੀ ਗਾਵਾਂ ਦੇ ਫਾਰਮ 'ਚ। ਮਾਸ਼ਾਅੱਲਾ ਜਾਨਵਰ ਬੜੇ ਸੋਹਣੇ ਆ ਜੀ। ਇਹ ਆਪਣੇ ਪਾਕਿਸਤਾਨ ਦੇ ਕਿ ਬਾਹਰ ਦੇ ਜੀ? ਇਹ ਜੀ ਆਸਟ੍ਰੇਲੀਆ 'ਚ ਇੰਪੋਰਟ ਕੀਤੇ ਜੀ। ਅੱਛਾ, ਇਹ ਸਾਰਾ ਪਿੱਛੋਂ ਤੁਸੀਂ ਖਿਆਲ ਕਰਦੇ ਹੋ, ਦੇਖਦੇ ਹੋ? ਹਾਂਜੀ ਇਹ ਸਾਰਾ ਪਿੱਛੋਂ ਮੈਂ ਤੁਸੀਂ ਤਾਂ ਫਿਰ ਬੜੀ ਬਰੀਕੀ ਦੇ ਵਿੱਚ ਇਹ ਜਾਣਦੇ ਹੋਣੇ ਸਾਰਾ ਕੁਝ। ਹਾਂਜੀ ਬਿਲਕੁਲ। ਅੱਛਾ ਅੱਛਾ, ਇਹ ਕਿਹੜੇ ਮੁਲਕ ਦੇ ਜਾਨਵਰ? ਆਸਟ੍ਰੇਲੀਆ ਦੀ। ਆ ਪਾਣੀ ਥੱਲੇ ਕਿਉਂ ਚੱਲ ਰਿਹਾ ਜੀ? ਇਹ ਪਾਣੀ ਜੀ ਵਾਸ਼ ਕਰਨ ਲਈ ਛੱਡੀਦਾ, ਪਾਵਰ ਵਾਸ਼ਰ ਕਹਿੰਦੇ ਇਹਨਾਂ ਨੂੰ, ਛੱਡ ਕੇ ਤੇ ਵਾਈਪਰ ਹੁੰਦਾ ਇੱਕ ਬੜਾ ਟਾਇਰਾਂ ਵਾਲਾ, ਉਹਦੇ ਨਾਲ ਸਾਰਾ ਜਿਹੜਾ ਹੈ ਬੇਸਿਕਲੀ ਇਹ ਦਿਨ ਦੇ ਵਿੱਚ ਕਮ ਸੇ ਕਮ 3 ਦਫਾ ਵਾਸ਼ ਕਰਨਾ ਪੈਂਦਾ, ਜਿੰਨੀ ਦਫਾ ਚੁਆਈ ਕਰਨੀ। ਹਾਂ ਤੇ ਸਰਦੀਆਂ ਨਾਲ ਤੁਸੀਂ ਇੱਕ ਅੱਧੀ ਵਾਰੀ ਇਹਨੂੰ ਘੱਟ ਵੱਧ ਕਰ ਸਕਦੇ ਹੋ, ਗਰਮੀਆਂ ਨੂੰ ਲਾਜ਼ਮੀ 3 ਦਫਾ ਕਰਨਾ ਪੈਂਦਾ। ਅੱਛਾ, ਉਰਲਾ ਪਾਸਾ ਉੱਚਾ ਕੀਤਾ ਹੈ, ਪਰਲਾ ਪਾਸਾ ਫਾਰਮ ਦਾ ਨੀਵਾਂ ਕੀਤਾ? ਹਾਂਜੀ ਪਰਲਾ ਪਾਸਾ ਨਹੀਂ ਹੈ। ਕਿੰਨਾ ਕੁ ਫਰਕ ਹੋਣਾ ਇਹਦਾ? ਇਹ ਜੀ 100 ਫੁੱਟ ਮਗਰ ਜਿਹੜੀ ਲੰਬਾਈ ਮਗਰ 1 ਫੁੱਟ ਦੀ ਸਲੋਪ ਹੁੰਦੀ ਹੈ। 100 ਫੁੱਟ ਮਗਰ 100 ਫੁੱਟ ਮਗਰ 1 ਫੁੱਟ ਦੀ। ਅੱਛਾ, ਇਹ ਕਿੰਨੇ ਫੁੱਟ ਹੈ? ਇਹ 125 ਫੁੱਟ ਹੈ ਜੀ। 125 ਤਕਰੀਬਨ 1.5 ਫੁੱਟ ਦੀ ਸਲੋਪ ਦਿੱਤੀ। ਤੇ ਕਿੰਨੇ ਜਾਨਵਰ ਆ ਜੀ ਇਹ? ਇਹ ਜਾਨਵਰ ਸੀ ਬਾਹਰੋਂ 40 ਲਏ ਸੀਗੇ, ਅੱਛਾ ਜੀ, ਤੇ ਇੱਥੇ ਆ ਕੇ ਸੂਈਆਂ ਹੁਣ ਸਾਡੇ ਕੋਲ ਇਸ ਟਾਈਮ ਟੋਟਲ ਜਿਹੜੇ ਫਾਰਮ ਤੇ ਜਾਨਵਰ 74 ਆ। 76 ਹੋ ਗਏ। ਹਾਂਜੀ ਆ ਮਸ਼ੀਨ ਕਾਦੀ ਖੜੀ ਹੈ ਜੀ? ਇਹਨੂੰ ਕਹਿੰਦੇ TMR ਮਸ਼ੀਨ ਜੀ। ਅੱਛਾ। ਸਾਈਲੇਜ ਜੋ ਵੀ ਇਹਨਾਂ ਨੂੰ ਸਾਰੀ ਫੀਡਿੰਗ ਕਰਨੀ ਹੈ ਇਹਦੇ ਥਰੂ ਕਰਨੀ ਹੈ ਜੀ। ਬੱਚੇ ਉਸ ਪਾਸੇ ਵੱਖਰੇ? ਹਾਂਜੀ ਬੱਚੇ ਵੱਖਰੇ। ਬੱਚਾ ਇਹਦਾ ਪਹਿਲੇ ਜੀ ਅੱਧੇ ਘੰਟੇ ਬਾਅਦ ਹੀ ਗਾਂ ਨਾਲੋਂ ਲਾ ਦਈਦਾ ਹੈ। ਅੱਛਾ ਅੱਛਾ, ਉਹਨੂੰ ਮਤਲਬ ਉਹਦੀ ਜਾਣ ਪਛਾਣ ਹੀ ਨਹੀਂ ਹੋਣ ਦਿੰਦੇ? ਬਸ ਇੱਕ ਦਫਾ ਜਾਨਵਰ ਝੱਟ ਲਵੇ ਗਾਂ ਜਿਹੜੀ ਹੈ, ਹਾਂ। ਉਸ ਤੋਂ ਬਾਅਦ ਫੌਰਨ ਲਾ ਦਈਦਾ। ਫਿਰ ਕਮ ਸੇ ਕਮ ਇਹਨੂੰ ਤੁਸੀਂ ਮਾਂ ਤੋਂ 80 ਫੁੱਟ ਦੂਰ ਰੱਖਣਾ ਹੁੰਦਾ। ਅੱਛਾ। ਹਾਂਜੀ, ਇੱਕ ਜਾਨਵਰ ਦੇਖਦਾ ਇਹਦੀ ਵਿਊ ਹੁੰਦਾ 80 ਫੁੱਟ ਤੱਕ ਦਾ ਵਿਊ। ਅਗਰ ਇਹ ਲਾਗੇ ਰਹੇਗਾ ਤਾਂ ਫਿਰ ਬਾਰ-ਬਾਰ ਪਸਮਦੀ ਰਹੇਗੀ, ਚੱਡੇ 'ਚ ਦੁੱਧ ਲਿਆਉਂਦੀ ਰਹੇਗੀ। ਅੱਛਾ, ਇਹ ਵੱਡੇ ਛੋਟੇ ਤੁਸੀਂ ਇਕੱਠੇ ਨਹੀਂ ਕੀਤੇ ਹੋਏ ਜਾਨਵਰ? ਇਹ ਗਰੁੱਪ ਹੈ ਜੀ ਜਿਹੜਾ ਸਾਡਾ 25 ਲੀਟਰ ਪਲੱਸ ਦੁੱਧ ਦੇ ਰਿਹਾ, ਇਹਨੂੰ ਸੈਪਰੇਟ ਕੀਤਾ। ਇਹਦਾ ਫੀਡ ਪ੍ਰੋਟੋਕੋਲ ਵੀ ਸੈਪਰੇਟ ਹੁੰਦਾ। ਅੱਛਾ ਜੀ। ਇਹਨੂੰ ਸਾਈਲੇਜ ਕਿੰਨਾ ਪੈਣਾ, ਵੰਡਾ ਪੈਣਾ ਕਿੰਨਾ ਪੈਣਾ, ਇਹਨਾਂ ਦਾ ਸੈਪਰੇਟ ਹੁੰਦਾ। ਉਸ ਤੋਂ ਬਾਅਦ ਸਾਡਾ ਇੱਧਰ ਆ ਗਿਆ ਸਾਡਾ ਛੋਟੀਆਂ ਬੱਚੀਆਂ ਵਾ ਜਿਹੜੀਆਂ ਹਜੇ ਜਿਹੜੀਆਂ ਦੁੱਧ ਛੱਡ ਚੁੱਕੀਆਂ ਔਰ 6 ਮਹੀਨੇ ਤੋਂ ਜ਼ਿਆਦਾ ਏਜ ਹੈ। ਅੱਛਾ। ਉਸ ਤੋਂ ਬਾਅਦ ਅਗਲੇ ਪਾਸੇ ਸਾਡਾ ਆ ਗਿਆ B ਗਰੁੱਪ, ਜਿਹੜਾ ਸੂਈਆਂ ਨੂੰ ਜ਼ਿਆਦਾ ਦੇਰ ਹੋ ਗਈ ਆ। ਜਿਹੜੇ 300 ਦਿਨ ਤੋਂ ਉੱਤੇ ਚੱਲ ਜਿਨ੍ਹਾਂ ਨੂੰ ਸੂਏ ਹੋ ਜਾਂਦਾ ਉਹਨਾਂ ਨੂੰ ਫਿਰ ਅਲੱਗਾ ਕਰ ਦਈਦਾ। ਉਹਨਾਂ ਦਾ ਫੀਡ ਪ੍ਰੋਟੋਕੋਲ ਵੀ ਡਿਫਰੈਂਟ ਹੁੰਦਾ, ਦੁੱਧ ਦੀ ਐਵਰੇਜ ਵੀ ਥੋੜੀ ਜਿਹੀ ਘਟੀ ਹੁੰਦੀ ਹੈ। ਉਹਨਾਂ ਨੂੰ ਵੰਡਾ ਤੇ ਬਾਕੀ ਮਿਨਰਲ ਵਗੈਰਾ ਜ਼ਰਾ ਘੱਟ ਪਾਈਦਾ ਦੇ। ਇਹ ਕਿੰਨਾ ਉੱਚਾ ਜੀ ਇਹ ਹੈਗਾ ਇਹ ਬਣਿਆ? ਇਹਦਾ ਬਿਲਕੁਲ ਸੈਂਟਰ ਜਿਹੜਾ ਹੈਗਾ ਵਾ 32 ਫੁੱਟ ਆ ਜੀ, ਸਾਈਡਾਂ ਇਹਦੀਆਂ ਹੈਗੀਆਂ 18 ਫੁੱਟ। ਅੱਛਾ, ਸੈਂਟਰ 32 ਫੁੱਟ ਆ। ਹਾਂਜੀ। ਅੱਛਾ, ਹੈ ਛੱਤ ਲੋਹੇ ਦੀ ਆ? ਹਾਂਜੀ ਲੋਹੇ ਪਰ ਇਹ ਤਪਦੀ ਤਾਂ ਨਹੀਂ ਵੀ ਉੱਚੀ ਬਹੁਤੀ ਹੈ? ਬੇਸਿਕਲੀ ਇਹ ਜਿਹੜਾ ਜਾਨਵਰ ਹੁੰਦਾ ਨਾ ਜੀ, ਇਹਦੀ ਜਿਹੜੀ ਬਾਡੀ ਹੀਟ ਹੁੰਦੀ ਆ ਇਹਦੇ ਉੱਪਰਲੇ 4 ਫੁੱਟ ਦੇ ਵਿੱਚ ਮੂਵ ਕਰ ਰਹੀ ਹੁੰਦੀ। ਉਹਦੇ ਨਾਲ 4 ਫੁੱਟ ਦੇ ਉੱਤੇ ਤੱਕ ਹੀਟ ਹੁੰਦੀ ਆ, ਜਿਹੜੀ ਉਹਦੇ ਆਪਣੇ ਜਿਸਮ ਦੀ ਹੀਟ ਹੁੰਦੀ। ਉਹ 'ਚ ਅਸੀਂ ਪੱਖਾ ਲਾ ਦੀਦਾ ਵਾ। ਬਾਕੀ ਉੱਚਾ ਜ਼ਿਆਦਾ ਵਾ, ਹੀਟ ਦਾ ਜਾਂ ਗਰਮੀ ਦਾ ਅਸੂਲ ਹੁੰਦਾ ਥੱਲਿਓਂ ਤਾਂ ਨੂੰ ਜਾਂਦੀ ਹੈ। ਧੂਆਂ ਵਾ ਨਾ ਗਰਮ ਹੁੰਦਾ ਤਾਂ ਨੂੰ ਜਾਂਦਾ, ਹਵਾ ਗਰਮ ਹੁੰਦੀ ਤਾਂ ਨੂੰ ਹਟਦੀ, ਥੱਲੇ ਨੂੰ ਆਂਦੀ। ਲੇਕਿਨ ਅਗਰ 1-2 ਫੁੱਟ ਤੱਕ ਅਸਰ ਕਰਦੀ ਹੈ ਤੇ ਉੱਚਾ ਹੀ ਬਹੁਤ ਹੈ, ਇਹ ਜਾਨਵਰ ਨਾਲੋਂ ਉੱਚਾ ਬਹੁਤ ਹੈ। ਅੱਛਾ ਅੱਛਾ। ਹਾਂਜੀ। ਵੀ ਉਂਝ ਲੋਹੇ ਦੀ ਛੱਤ ਕਹਿੰਦੇ ਨੇ ਵੀ ਤਪਦੀ ਆ, ਉਹਦਾ ਆਪਣਾ ਵੀ ਇੱਕ ਸੇਕ ਹੁੰਦਾ। ਹਾਂਜੀ, ਉਹ ਥੱਲੇ ਨਹੀਂ ਆਏਗਾ ਜੀ, ਉਹ ਉੱਪਰ ਆਏ, ਹਾਈਟ ਦੀ ਵਜ੍ਹਾ ਤੋਂ ਉੱਪਰ ਰਹਿ ਜਾਂਦਾ ਉਹ। ਅੱਛਾ ਅੱਛਾ, ਉਚਾਈ ਇਹਦੀ ਕਾਮਯਾਬੀ ਹੈ? ਹਾਂਜੀ, ਉਚਾਈ ਦੀ ਕਾਮਯਾਬੀ ਤੇ ਇਹਦੀ ਸ਼ੇਪ ਜਿਹੜੀ ਕਾਮਯਾਬੀ ਆ। ਇਹਦੀ ਜਿਹੜੀ ਸ਼ੇਪ ਇਦਾਂ ਵਾ, ਸ਼ਕਲ ਉੱਚੀ ਆ। ਇੰਜੀਨੀਅਰਿੰਗ ਦੇ ਅਸੂਲ ਦੇ ਮੁਤਾਬਕ ਹਵਾ ਜਿਹੜੀ ਨਾ ਇਹਦੇ ਵਿੱਚ ਜ਼ਿਆਦਾ ਸਾਨੂੰ ਫੀਲ ਹੁੰਦੀ ਹੈ। ਬਾਹਰ ਖੜੇ ਹੋਵਾਂਗੇ ਨਾ, ਅੰਦਰ ਸਾਨੂੰ ਹਵਾ ਜ਼ਿਆਦਾ ਲੱਗੇਗੀ, ਤੇਜ਼ ਤੇਜ਼ ਆਊਗੀ ਇੱਥੇ। ਹਾਂਜੀ ਬਿਲਕੁਲ। ਠੀਕ ਹੈ। ਅੱਛਾ, ਸਾਨੂੰ ਇਹਨਾਂ ਦੇ ਬੱਚਿਆਂ ਲੈ ਕੇ ਚੱਲੋ ਜੀ। ਬਰੀਕੀ ਦੇ ਵਿੱਚ ਦੱਸਿਓ ਵੀ ਜਿਹੜੇ ਬੱਚੇ ਤੁਸੀਂ ਪਾਲ ਰਹੇ ਆ, ਹਾਂਜੀ, ਇਹ ਤੁਹਾਡੇ ਤੇ ਸਾਡੇ ਪਾਲਣ 'ਚ ਕੀ ਬੱਚਿਆਂ ਦੇ ਫਰਕ ਹੈ ਜੀ? ਸਭ ਤੋਂ ਪਹਿਲੇ ਜੀ ਅਸੀਂ ਜਾਨਵਰ ਦਾ ਜਿਹੜਾ ਜਦੋਂ ਗਾਂ ਸੌਂਦੀ ਹੈ ਨਾ ਜੀ, ਹਾਂਜੀ, ਇਹ ਪਹਿਲੇ ਘੰਟੇ ਦੇ ਵਿੱਚ ਹੀ ਬੱਚੇ ਨੂੰ ਲੈਦਾ ਕਰ ਲਈਦਾ, ਉਹਦਾ ਵਜ਼ਨ ਕਰੀਦਾ। ਅੱਛਾ। ਔਰ ਉਹਨੂੰ ਉਹਦੇ ਵਜ਼ਨ ਦੇ ਮੁਤਾਬਕ ਦੁੱਧ ਦੇਣਾ ਸ਼ੁਰੂ ਕਰੀਦਾ। ਬੱਚੇ ਦਾ ਅਗਰ 40 ਕਿਲੋ ਵਜ਼ਨ ਆ ਤੇ ਉਹਨੂੰ ਅਸੀਂ 4 ਕਿਲੋ, ਹਰ 10 ਕਿਲੋ ਵਜ਼ਨ ਨੂੰ 1 ਕਿਲੋ ਦੁੱਧ ਦੇਣਾ। ਅੱਛਾ। ਉਸ ਤੋਂ ਬਾਅਦ ਉਹਨੂੰ ਮਤਲਬ 2-4 ਦਿਨ ਤੋਂ ਬਾਅਦ, ਬਲਕਿ ਫੌਰਨ ਹੀ ਉਹਦੇ ਮੋਰੇ ਅਸੀਂ ਜਿਹੜਾ ਨਾ ਉਹ ਬੱਚਿਆਂ ਵਾਲਾ ਵੰਡਾ ਹੁੰਦਾ, ਵਿੱਚ ਸੋਇਆਬੀਨ ਮਿਕਸ ਕਰਕੇ ਤੇ ਲੂਸਣ ਸੁਕਾ ਕੇ ਰੱਖਿਆ ਹੁੰਦਾ, ਰੱਖ ਦੇਣਾ। ਜਦੋਂ ਖਾਣਾ ਸ਼ੁਰੂ ਕਰਦੇ ਉਹ ਤੇ ਉਹ ਗਰੋਥ ਵੀ ਬਹੁਤ ਅੱਛਾ ਹੁੰਦਾ। ਹਰ 15 ਦਿਨ ਬਾਅਦ ਇਹਨਾਂ ਦਾ ਵਜ਼ਨ ਕਰਨਾ ਤੇ ਉਹਦੇ ਮੁਤਾਬਕ ਇਹਨਾਂ ਦਾ ਦੁੱਧ ਵਧਾਈ ਜਾਣਾ। ਔਰ 90 ਦਿਨ ਤੱਕ ਇਹਨਾਂ ਨੂੰ ਅਸੀਂ
ਮਤਲਬ ਅਗਰ ਇਹ 90 ਦਿਨਾਂ ਵਿੱਚ ਇੱਥੇ ਤੱਕ ਵੀ ਹੁੰਦਾ, ਕਈ ਜਾਨਵਰ ਸਾਡੇ 120 ਕਿਲੋ ਤੱਕ ਵਜ਼ਨ ਵੀ ਚੱਲ ਜਾਂਦਾ ਤੇ ਹਰ 10 ਕਿਲੋ ਨੇ 1 ਕਿਲੋ ਦੁੱਧ ਲਾਜ਼ਮੀ ਉਹਦੇ ਵਜ਼ਨ ਦੇ ਹਿਸਾਬ ਨਾਲ। ਇਹਨਾਂ ਦੀ ਉਮਰ ਕਿੰਨੀ ਹੋਣੀ ਹੈ ਇਸ ਟਾਈਮ? ਇਹ ਤਕਰੀਬਨ 4 ਮਹੀਨੇ ਦੇ ਹੈ ਜੀ। ਇਹਨਾਂ ਦਾ ਦੁੱਧ ਛੁੱਟ ਚੁੱਕਿਆ ਵਾ। ਉਹ ਜਿਹੜੇ ਆ ਸਿਰਫ ਉਧਰ 4 ਬੱਚੇ ਜਿਹੜੇ ਰਹਿ ਗਏ ਆ ਜਿਨ੍ਹਾਂ ਦੇ ਦੁੱਧ ਚੱਲ ਰਿਹਾ। ਅੱਛਾ ਦੁੱਧ ਇਹਨਾਂ ਨੂੰ ਤੁਸੀਂ ਕਾਹ ਚ ਪਿਲਾਉਂਦੇ? ਇਹਨਾਂ ਦੇ ਫੀਡਰ ਆ ਜੀ। ਪਹਿਲੇ ਸ਼ੁਰੂ ਦੇ ਵਿੱਚ ਤਕਰੀਬਨ ਮਹੀਨਾ ਕੁ ਫੀਡਰ ਦੇ ਨਾਲ, ਉਸ ਤੋਂ ਬਾਅਦ ਸਿੰਪਲ ਸਟੀਲ ਦੇ ਪਤੀਲੇ ਇਹਨਾਂ ਵਿੱਚ ਰੱਖ ਦਈਦਾ ਤੇ ਪੀ ਲੈਂਦੇ। ਅੱਛਾ ਉਹ ਲੱਗ ਜਾਂਦੇ ਆ ਉਧਰ ਹੈ, ਇੱਧਰ ਨੂੰ ਲਾਓ। ਹਾਂਜੀ। ਇਹਨਾਂ ਦੀ ਉਮਰ ਦੱਸੋ ਕਿੰਨੀ ਹੈ? ਇਹ ਤਕਰੀਬਨ ਹੈਗੇ ਆ 2 ਮਹੀਨੇ ਤੋਂ ਲੈ ਕੇ 3 ਮਹੀਨੇ ਦੇ ਤੋਂ 3 ਮਹੀਨੇ ਤੋਂ ਥੱਲੇ ਜਾਂ 2 ਮਹੀਨੇ ਤੋਂ ਉੱਪਰ। ਇਹ ਬੱਚੇ ਹੀ ਆ ਸਾਰੇ, ਬੱਚੇ ਇਕੱਠੇ ਹੀ ਆ ਇਹਨਾਂ ਨੂੰ? ਬੱਚੇ ਬਹੁਤ ਘੱਟ ਆਏ ਆ। ਪਹਿਲੇ ਸਾਡੀਆਂ 20 ਗਾਈਆਂ ਸੂਈਆਂ, ਉਹਨਾਂ ਚੋਂ 6 ਵੱਛੇ ਆਏ ਆ। ਹੁਣ ਤਕਰੀਬਨ ਸਾਡੀਆਂ 17 ਗਾਈਆਂ ਸੂਈਆਂ ਵਾ, ਉਹਨਾਂ ਵਿੱਚੋਂ 2 ਵੱਛੇ ਆਏ ਆ। ਤੇ ਇਹ ਵੱਛੇ ਅਸੀਂ ਅਲੱਗਾ ਕਰਤੇ ਆ, 6 ਅਲੱਗਾ ਵਾ, ਬਾਕੀ 2 ਇਹਨਾਂ ਵਿੱਚ ਫਿਰਦੇ ਆ। ਜਦੋਂ 6 ਮਹੀਨੇ ਉਮਰ ਹੋ ਜਾਏ ਜੀ ਫੇਰ ਇਹਨਾਂ ਨੂੰ ਨਾਰਮਾਦੀ ਨੂੰ ਅਲੱਗਾ ਕਰਨਾ ਪੈਂਦਾ। ਅੱਛਾ ਉਹ ਹੁਣ ਕੀ ਖਾ ਰਹੇ ਆ ਇਸ ਟਾਈਮ? ਇਹ ਜੀ ਆਪਣੇ ਸਾਇਲੇਜ ਦੇ ਵਿੱਚ ਲੂਸਣ ਮਿਕਸ ਆ ਤੇ ਵੰਡਾ। ਤੂੜੀ ਨਹੀਂ ਨਾਲ ਵੇਖ? ਹਾਂਜੀ ਥੋੜੀ ਜਿਹੀ ਤੂੜੀ ਆ। ਅੱਛਾ ਹਰਾ ਪੱਠਾ ਇਹਨਾਂ ਨੂੰ ਬਿਲਕੁਲ ਨਹੀਂ ਪਾਈਦਾ, ਇਹਨਾਂ ਦੇ ਫਿਰ ਪੇਟ ਲਟਕ ਜਾਂਦੇ ਆ। ਅੱਛਾ ਖੁਸ਼ਕਾ ਹੀ ਖਵਾਉਣਾ? ਹਾਂਜੀ ਖੁਸ਼ਕ, ਹਰਾ ਪੱਠਾ ਬਿਲਕੁਲ ਲੱਗ ਗਿਆ। ਕਿੰਨੇ ਸਾਲ ਹੋ ਗਏ ਜੀ ਇਸ ਗਾਵਾਂ ਨੂੰ ਰੱਖੀਆਂ ਨੂੰ? ਗਾਵਾਂ ਨੂੰ ਜੀ ਸਾਨੂੰ 6 ਦਸੰਬਰ 2024 ਚ ਆਈਆਂ ਸੀ। ਇੱਕ ਸਾਲ 2 ਮਹੀਨੇ ਹੋਏ ਆ, 14 ਮਹੀਨੇ। ਹਜੇ ਨਵਾਂ ਕੰਮ। ਹਾਂਜੀ 1 ਸਾਲ 2 ਮਹੀਨੇ। 2 ਮਹੀਨਿਆਂ ਦੇ ਵਿੱਚ ਤੁਸੀਂ ਕੀ ਵਧਾਇਆ, ਕੀ ਕੱਢਿਆ, ਕੀ ਪਾਇਆ? ਅਸੀਂ ਜੀ 40 ਗਾਈਆਂ ਲਈਆਂ ਸੀ ਜੀ। ਅੱਛਾ ਜੀ। ਤੇ ਸਾਡੀ ਇਸ ਟਾਈਮ ਟੋਟਲ 74 ਜਾਨਵਰ ਹੋ ਗਏ ਜੀ। 40 ਗਾਵਾਂ ਲਈਆਂ ਸੀ ਮੁੱਲ ਹਾਂਜੀ ਤੇ ਇਸ ਟਾਈਮ 74 ਦੇ ਮਾਲਕ? ਹਾਂਜੀ 74 ਦੇ ਮਾਲਕ ਹਨ। ਠੀਕ ਹੈ। ਇੱਕ ਤਾਂ ਇਹ ਵਾਧਾ ਹੋ ਗਿਆ ਡੰਗਰਾਂ ਦਾ। ਹਾਂਜੀ ਤੇ ਤੁਸੀਂ ਡਬਲ ਦੇ ਲਾਗੇ ਹੋ ਗਏ। ਹਾਂਜੀ। ਤੇ ਦੁੱਧ ਵੇਚਿਆ ਕੀ ਕੀਤਾ? ਦੁੱਧ ਇਹਨਾਂ ਦਾ ਜੀ ਸੇਲ ਕਰਦੇ ਆ। ਦੁੱਧ ਦੀ ਸਾਡੀ ਐਵਰੇਜ ਤਕਰੀਬਨ 26-27 ਲੀਟਰ ਚੱਲ ਰਹੀ ਤੇ ਕੰਪਨੀਆਂ ਉਹਨਾਂ ਨੂੰ ਸੇਲ ਕਰ। ਕਿੰਨਾ ਦੁੱਧ ਜਾ ਰਿਹਾ ਇਸ ਟਾਈਮ? ਇਸ ਟਾਈਮ ਸਾਡੀਆਂ 37 ਜਿਹੜੀਆਂ ਗਾਈਆਂ ਉਹ ਦੁੱਧ ਦੇ ਰਹੀਆਂ। ਸਾਡਾ ਤਕਰੀਬਨ 950 ਲੀਟਰ ਹੁੰਦਾ। ਤੇ ਜਿਹੜਾ ਤੁਸੀਂ ਦਿਹਾੜੀ ਦਾ ਦੁੱਧ ਦੇ ਰਹੇ ਆ, ਹਾਂਜੀ ਤੇ ਜਿਹੜਾ ਦਿਹਾੜੀ ਦਾ ਖਰਚਾ, ਹਾਂਜੀ ਦੁੱਧ ਵੱਧਦਾ ਖਰਚੇ ਨਾਲੋਂ? ਹਾਂਜੀ ਦੁੱਧ ਵੱਧ। ਖਰਚੇ ਨਾਲੋਂ ਸਭ ਤੋਂ ਵੱਡੀ ਗੱਲ ਹੈ ਜੀ ਕਿ ਮਤਲਬ ਸਾਡੀਆਂ 37 ਗਾਈਆਂ ਦੁੱਧ ਦੇ ਰਹੀਆਂ ਤੇ ਪਾਲ ਅਸੀਂ ਨਾਲ ਜਿਹੜਾ ਉਹ 74 ਨੂੰ ਲਏ ਆ, ਕਿਉਂਕਿ ਉਹਨਾਂ ਦੀ ਫੀਡ ਦਾ ਖਰਚਾ ਵੀ ਇਹਨਾਂ ਤੇ ਪੈ ਰਿਹਾ। ਅਸੀਂ ਤਾਂ ਟੋਟਲ ਫੀਡ ਦਾ ਖਰਚਾ। ਹਾਂਜੀ ਮੈਂ ਉਹੀ ਤਾਂ ਕਹਿ ਰਿਹਾ ਵੀ ਫਿਰ ਜਦੋਂ ਤੁਸੀਂ ਦਿਹਾੜੀ ਦਾ ਮੁਨਾਫਾ ਦਿਹਾੜੀ ਦੇ ਖਰਚੇ ਨਾਲੋਂ ਵੱਧ ਗਿਆ, ਫਿਰ ਤੁਸੀਂ ਦਿਹਾੜੀ ਗਾਂ ਪੈਰ ਵਧਣ ਲੱਗ ਗਏ। ਹਾਂਜੀ ਬਿਲਕੁਲ 37 ਗਾਵਾਂ ਦੁੱਧ ਦੇ ਰਹੀਆਂ, ਹਾਂਜੀ ਉਹਨਾਂ 37 ਦਾ ਵੇਚ ਕੇ, ਹਾਂਜੀ ਤੇ ਜਿਹੜਾ 74 ਜਾਨਵਰਾਂ ਤੇ ਖਰਚਾ ਹੋ ਰਿਹਾ ਹਾਂਜੀ ਉਹਦੇ ਚੋਂ ਵੀ ਇਹ ਮੁਨਾਫੇ ਜਾ ਰਹੇ ਬਿਲਕੁਲ ਇਦਾਂ ਹੀ? ਹਾਂਜੀ ਬਿਲਕੁਲ ਇਦਾਂ। ਇਹ ਕਾਮਯਾਬ ਹੈ। ਚਲੋ ਅੱਲਾਹ ਤਾਲਾ ਕਾਮਯਾਬ ਹੀ ਰੱਖੇ ਜੀ। ਤੇ ਉਹ ਬੱਕਰੀਆਂ ਤੇ ਭੇਡੂਆਂ ਦਾ ਤੁਹਾਡਾ ਵੈਸੇ ਸ਼ੌਕ ਆ, ਅਸਲ ਕੰਮ ਤੁਹਾਡਾ? ਹਾਂਜੀ ਬਿਲਕੁਲ ਜੀ। ਠੀਕ ਹੈ। ਤੇ ਜਿਹੜਾ ਤੁਸੀਂ ਰਕਬਾ ਉਹਦੇ 'ਚ ਇਹਨਾਂ ਗਾਵਾਂ ਦੀ ਖੁਰਾਕ ਹੀ ਬੀਜ ਰਹੇ ਹੋਣੇ? ਹਾਂਜੀ ਇਹਦਾ ਅਸੂਲ ਹੁੰਦਾ ਜੀ, ਇੱਕ ਜਾਨਵਰ ਨੇ ਸਾਲ 'ਚ ਇੱਕ ਖੇਤ ਦਾ ਸੈਲੇਜ ਖਾਣਾ ਹੁੰਦਾ। 1 ਕਿੱਲੇ ਦਾ ਇੱਕ ਡੰਗਰ ਨੇ? ਹਾਂ ਇੱਕ ਡੰਗਰ ਨੇ ਸਾਲ ਦੇ ਵਿੱਚ ਖਾ ਲੈਣਾ। 74 ਕਿੱਲੇ ਲਾਣੇ ਪੈਣਗੇ? ਹਾਂਜੀ ਅਸੀਂ ਪਿਛਲੇ ਸਾਲ 60 ਲਾਏ ਸੀਗੇ ਜੀ, ਹੁਣ ਸਾਡਾ ਸ਼ਾਰਟ ਹੋ ਜਾਣਾ ਵਾ। ਇਹ ਹਾੜੂ ਮੱਕੀ ਦਾ ਵੀ ਬਣਾਵਾਂਗੇ 10 ਕਿੱਲਿਆਂ ਦਾ। ਅੱਛਾ ਬੜੀ ਮਿਹਰਬਾਨੀ ਨਦੀਮ ਸਾਹਿਬ, ਤੁਸੀਂ ਏਡੀ ਬਰੀਕੀ ਦੇ ਵਿੱਚ ਤੇ ਤੁਹਾਡਾ ਸ਼ੌਕ ਦੇਖਿਆ, ਸਾਰਿਆਂ ਤੋਂ ਬਹੁਤ ਹੀ ਚੰਗੀ ਗੱਲ ਲੱਗੀ। ਜ਼ਫਰ ਸਾਹਿਬ ਨਾਲ ਮੁਲਾਕਾਤ ਹੋਈ। ਜ਼ਫਰ ਸਾਹਿਬ ਅਸੀਂ ਤੁਹਾਡੇ ਬੇਟੇ ਨੂੰ ਵੀ ਮਿਲਾਂਗੇ। ਠੀਕ ਹੈ। ਉਹ ਕਦੋਂ ਆਊਗਾ ਜੀ? ਉਹਨੇ ਇਹਦੇ ਕੋਲ ਨੰਬਰ ਦੇ ਦਿਓ। ਬੜੀ ਇੱਥੇ ਹੈ ਜੀ ਉਹਨਾਂ ਵੱਡੀ ਚੱਲਦਾ ਚਾਹੇ। ਵੱਡੀ ਤੇ ਆਓ। ਹਾਂਜੀ ਵੱਡੀ ਤੇ ਮੀਂਹ ਦਾ ਵੱਡੀ ਚੱਲਦਾ। ਇਦਾਂ ਹੀ ਫੜ ਲਓ 2 ਮਿੰਟ ਗੱਲ ਕਰਨੀ। ਵੱਡੀ ਤੇ ਤੁਹਾਡਾ ਸ਼ੌਕ ਜੀ, ਤੁਹਾਡੇ ਬੇਟੇ ਦਾ ਸ਼ੌਕ ਦੇਖ ਕੇ ਬੜਾ ਚੰਗਾ ਲੱਗਾ। ਅੱਲਾਹ ਤਾਲਾ ਇਸ ਕਾਰੋਬਾਰ 'ਚ ਬਰਕਤ ਦੇਵੇ ਜੀ। ਬਾਅਦ ਜੀ ਪਤਾ ਕੀ ਕਈ ਬੱਚੇ ਉੱਥੇ ਨਾ ਬਿਲਕੁਲ ਪਾਕਿਸਤਾਨ ਨੂੰ ਭੁੱਲ ਜਾਂਦੇ ਆ। ਹਾਂ ਸਾਡੇ ਵੱਡੇ ਵਾਲਦਾਰ ਤੇ ਮੇਰੇ ਮੰਮੀ ਅੱਬੂ ਸੀਗੇ, ਹਾਂ। ਉਹਨਾਂ ਨੂੰ ਮਿਲਣਾ ਹੁੰਦਾ ਸੀ ਨਾਲ, ਵੀ ਉਹ ਕਹਿੰਦੇ ਲੈ ਕੇ ਆਏ ਨਾ ਬੱਚਿਆਂ ਨੂੰ। ਇੱਥੋਂ ਵੀ ਨਾਲ ਤੇ ਨਾਲ ਸ਼ੌਕ ਪੈ ਗਿਆ ਆਉਣਾ ਜਾਣਾ ਹਾਂ। ਉਹਦੀ ਵਜ੍ਹਾ ਨਾਲ ਫਿਰ ਮੇਰਾ ਵੀ ਦਿਲ ਕਰਦਾ ਵੀ ਚਲੋ ਜਾਣਾ ਹੁੰਦਾ ਚੰਗੇ ਰਹਿਣ। ਹਾਂ ਤੇ ਉੱਥੇ ਵਿਗੜ ਜਾਂਦੇ ਬੱਚੇ। ਉਸੇ ਵੀ ਕਰ ਜਾਂਦੇ। ਨਹੀਂ ਚੰਗਾ ਨਾਲੇ ਹੁਣ ਜਿਵੇਂ 68 ਬਣ ਗਈ, ਤੁਸੀਂ 60 ਸਾਲ ਦੇ ਤਾਂ ਹੋ ਨਹੀਂ ਗਏ? 59 60 ਹੋ ਹੀ ਗਏ। ਹਾਂ ਤੇ 60 ਤੋਂ ਬਾਅਦ ਰਿਟਾਇਰ ਹੋ ਜਾਂਦਾ ਬੰਦਾ? ਰਿਟਾਇਰ ਹੀ ਆ ਮੈਂ ਤਾਂ, ਆਪਣੇ ਬਿਜ਼ਨਸ ਆ ਮੇਰਾ ਆਪਣਾ। ਅੱਛਾ ਹਾਂਜੀ ਮੇਰਾ ਉੱਥੇ ਠੀਕ ਠਾਕ ਕਾਰੋਬਾਰ। ਨਹੀਂ ਮੈਂ ਕਿਹਾ ਵੀ ਉੱਥੇ ਜਾ ਕੇ ਨਾ ਜਦੋਂ ਬਹੁਤਾ ਬੰਦਾ ਪੁਰਾਣਾ ਹੋ ਜਵੇ ਨਾ, ਉਹ ਜਮ੍ਹਾਂ ਕਰਾ ਦਿੰਦੇ ਆ ਉੱਥੇ, ਉਹਦੇ ਨਾਲੋਂ ਚੰਗਾ ਇੱਥੇ ਆ ਜਾਓ। ਨਹੀਂ ਜਮ੍ਹਾਂ ਕਰ ਮੇਰੇ ਬੱਚੇ ਵਫਾਦਾਰ ਆ। ਅੱਛਾ ਨਹੀਂ ਅੱਲਾ ਕਰਿਆ ਮੇਰੀ ਫੈਮਿਲੀ ਅਸੀਂ ਇਕੱਠੇ ਰਹਿੰਦੇ ਭਾਈ, ਇੱਕੋ ਘਰ 'ਚ ਰਹਿੰਦੇ। ਅੱਛਾ ਮਾਸ਼ਾਅੱਲਾ। ਹਾਂ ਨਹੀਂ ਇਸ ਤਾਂ ਸੁਣਿਆ ਜਿੱਦਾਂ ਵੀ ਬਾਹਰ ਲੋਕ। ਦੇਖੋ ਜੀ ਜ਼ਿਆਦਾ ਤੌਰ 'ਤੇ ਨਾ ਬੱਚਿਆਂ ਤੇ ਮੁੱਕਦੀ ਗੱਲ। ਹਾਂ ਜਿੱਦਾਂ ਦਾ ਬੀਜਾਂਗੇ ਉੱਦਾਂ ਦਾ ਵੱਡਾ। ਹਾਂ ਕਿਉਂਕਿ ਮੈਂ ਆਪਣੇ ਬਾਪ ਦੀ ਖਿਦਮਤ ਕਰਦਾ ਰਿਹਾ।
ਮੈਂ ਆਪਣੇ ਭਾਈ ਦੀ ਕਰਦਾ ਰਿਹਾ। ਮਾਸ਼ਾਅੱਲਾ ਉਸ ਵਜ੍ਹਾ ਨਾਲ ਮੇਰੇ ਬੱਚੇ ਮੇਰੀ ਵਫਾਦਾਰ ਆ। ਇਨਸ਼ਾਅੱਲਾ ਹਾਂਜੀ ਮੇਰੀ ਖਿਦਮਤ ਵੀ ਕਰਦੇ ਠੀਕ ਠਾਕ। ਹਾਲੇ ਮੈਂ ਠੀਕ ਠਾਕ ਹਾਂ ਭਾਈ ਨਾਲ, ਮੇਰਾ ਉੱਥੇ ਠੀਕ ਠਾਕ ਕਾਰੋਬਾਰ ਆ। ਮੈਂ ਆਪ ਵੀ ਕਾਰੋਬਾਰ ਕਰਾਉਣਾ ਨਾਲ ਬੰਦਿਆਂ ਨਾਲ ਬਹਿ ਕੇ। ਹਾਂ ਚੰਗਾ ਕਿ ਮੈਂ ਠੀਕ ਠਾਕ ਬਸ ਅੱਲਾ ਦਾ ਸ਼ੁਕਰ ਆ, ਉੱਥੇ ਵੀ ਖੁਸ਼ ਹਾਂ ਇੱਥੇ ਵੀ ਖੁਸ਼ ਹਾਂ। ਹਾਂ ਮੇਰੇ ਕੋਲ ਰਕਬਾ ਇੱਥੇ ਦੇ 7 ਰੁਪਏ ਜ਼ਮੀਨ ਦੇ ਇੱਥੇ। ਅੱਛਾ ਮਾਸ਼ਾਅੱਲਾ। ਇਹ ਰਜੇਵਾ ਹੋਣਾ ਚਾਹੀਦਾ, ਟਾਈਮ ਨਹੀਂ ਟੱਪਦਾ। ਤੁਸੀਂ ਉੱਥੇ ਆਪਣਾ ਰਜੇਵਾ ਬਣਾਇਆ ਤੇ ਇੱਥੇ ਵੀ ਮਾਲਕ ਨੇ ਬਣਾਤਾ। ਹਾਂਜੀ ਸਭ ਤੋਂ ਬਹੁਤਾ ਜਿਹੜਾ ਤੁਸੀਂ ਚਿਰਾਗ ਜਾਲਿਆ ਵੀ ਇਹ ਕਹਿ ਲਓ ਵੀ ਇੱਕ ਦੀਵਾ ਜਾਲਿਆ ਜਿਹੜਾ ਮੁੰਡੇ ਇੱਧਰ ਆਣ ਜਾਣ ਲੱਗ ਗਏ। ਹਾਂਜੀ ਫਿਰ ਕੋਈ ਗਰੀਬਾਂ ਦੀ ਰੋਜ਼ੀ ਚੱਲੀ ਹੋਈ ਹੈ। ਹਾਂ 10-11 ਬੰਦੇ ਕੰਮ ਕਰਦੇ, ਚਲੋ ਉਹਨਾਂ ਦੀ ਰੋਜ਼ੀ ਚੱਲੀ ਹੋਈ ਹੈ। ਹਾਂ ਮਾਸ਼ਾਅੱਲਾ ਜੀ। ਫਿਰ ਤੁਸੀਂ ਨਾ ਜੀ ਇੱਕ ਸ਼ਾਇਦ ਜਿਹੜੀ ਮੈਨੂੰ ਬਹੁਤ ਹੀ ਚੰਗੀ ਲੱਗੀ ਕਿ ਸ਼ੌਕ ਜਦੋਂ ਕਾਰੋਬਾਰ ਬਣਦਾ ਨਾ ਤੇ ਫਿਰ ਉਹ ਬੰਦਾ ਨੇਰ ਹੀ ਪਾਉਂਦਾ। ਉਹ ਜਿੱਦਾਂ ਨੇ ਕਿਹਾ ਵੀ ਮੁੰਡੇ 'ਚ ਮਾੜਾ ਜਿਹਾ ਸ਼ੌਕ ਦੇਖਿਆ ਵੀ ਉਹ ਫਾਰਮ ਦਾ, ਉੱਥੇ ਬਾਹਰਲੇ ਮੁਲਕ ਕਿਤੇ ਫਾਰਮ ਦੇਖਦਾ ਫਿਰਦਾ ਸੀ ਉਹ ਇਦਾਂ ਹੀ। ਹਾਂਜੀ ਹਾਂਜੀ ਮੈਂ ਨਾਲ ਆਪ ਲੈ ਕੇ ਜਾਂਦਾ ਰਿਹਾ, ਮੇਰੇ ਰਿਸ਼ਤੇਦਾਰਾਂ ਦਾ ਹੀ ਆ ਫਾਰਮ ਸੀ ਬਣਾਇਆ। ਉੱਥੇ ਵੀ ਹਾਂਜੀ ਉਹਨਾਂ ਜਾਂਦਾ ਦੇਖਦਾ ਰਿਹਾ। ਹਾਂ ਤਾਂ ਉੱਥੋਂ ਕਹਿੰਦਾ ਬੂ ਆਪਾਂ ਹੀ ਬਣਾਉਣਾ। ਮੈਂ ਕਿਹਾ ਇੱਥੇ ਰਕਬਾ ਲੈਣਾ ਮੁਸ਼ਕਿਲ ਆ, ਆਪਣੇ ਪਾਕਿਸਤਾਨ ਲੈਣਾ ਤਾਂ ਉੱਥੇ ਬਣਾਉਣਾ। ਇੱਥੇ ਨਹੀਂ ਹਾਂ ਬਣਾਉਣਾ, ਇੱਥੇ ਨਹੀਂ ਬਣਾਉਣਾ। ਚਲੋ ਬੜੀ ਹਿਕਮਤ ਨਾਲ ਘੇਰ ਕੇ ਲਿਆਂਦਾ ਜੀ, ਬੜਾ ਸੋਹਣਾ ਸ਼ੌਕ ਕੀਤਾ ਜੀ। ਉਹਨੂੰ ਹੁਣ ਪਸੰਦ ਆ। ਉਹਨੂੰ ਪਸੰਦ ਆ। ਹਾਂਜੀ ਉਹ ਬਿਲਕੁਲ ਹੀ। ਹਾਂ ਉਹਦਾ ਸ਼ੌਕ ਵੀ ਪੂਰਾ ਕਰਤਾ ਤੇ ਪਾਕਿਸਤਾਨ ਵੀ ਆ ਗਿਆ। ਜ਼ਫਰ ਸਾਹਿਬ ਤੁਹਾਨੂੰ ਸਲਾਮ ਆ ਜੀ, ਤੁਹਾਡੀ ਸੋਚ ਨੂੰ ਸਲਾਮ ਆ। ਮਿਹਰਬਾਨੀ ਤੁਹਾਡੀ ਤੇ ਤੁਸੀਂ ਬੜਾ ਵੱਡਾ ਤੁਹਾਨੂੰ ਮਿਲ ਕੇ ਅਸੀਂ ਅੱਜ ਆਪਣੇ ਦੇਖਣ ਵਾਲਿਆਂ ਨੂੰ ਸੁਨੇਹਾ ਦਿੱਤਾ ਕਿ ਕਿੱਦਾਂ ਜੁੜਨਾ ਆਪਣੀ ਮਿੱਟੀ ਨਾਲ, ਕਿੱਦਾਂ ਜੁੜਨਾ ਆਪਣੇ ਦੇਸ਼ ਨਾਲ, ਕਿੱਦਾਂ ਜੁੜਨਾ ਪਾਕਿਸਤਾਨ ਨਾਲ, ਤੇ ਕਿੱਦਾਂ ਬਹਾਨੇ ਬਣਾਉਣੇ ਆ ਆਣ ਜਾਣ ਦੇ। ਤੇ ਇਹ ਜ਼ਫਰ ਸਾਹਿਬ ਤੁਹਾਡੇ ਤੋਂ ਕੁਝ ਸਿੱਖੇ। ਰੱਬ ਦੀ ਜ਼ਾਤ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਜੀ। ਤੇ ਹਾਂਜੀ ਇਦਾਂ ਆਉਂਦੇ ਜਾਂਦੇ ਰਹੋ ਤੇ ਇਨਸ਼ਾਅੱਲਾ ਇਦਾਂ ਮੇਲ ਮਿਲਾਪ ਹੁੰਦਾ ਰਹੇ। ਵਕਾਸ ਸਾਹਿਬ ਨਾਲ ਵੀ ਮਿਲਾਂਗੇ, ਤੁਹਾਨੂੰ ਵੀ ਮਿਲਾਵਾਂਗੇ ਉਸ ਮੁੰਡੇ ਨਾਲ। ਬੜੀ ਮਿਹਰਬਾਨੀ ਜਿਉਂਦੇ ਬਸ। ਨਦੀਮ ਸਾਹਿਬ ਅਸੀਂ ਕਣਕ ਦੇ ਬਾਰੇ ਚ ਪੁੱਛਦੇ ਹਾਂ ਤੁਹਾਡੇ ਤੋਂ ਵੀ ਇੱਕ ਕਣਕ ਆ ਖਲੋਤੀ ਹੈ ਨਾ, ਹਾਂਜੀ ਇਹਦੇ ਤੇ ਕਹਿ ਲਓ ਵੀ ਵਾਲ ਜੇ ਆ, ਹਾਂਜੀ ਆ ਲੂਈ ਉੱਤੇ ਹੁੰਦੀ। ਹਾਂਜੀ ਆ ਕਣਕ ਆ, ਇਹਦੇ ਤੇ ਕੋਈ ਸ਼ੈ ਨਹੀਂ, ਜਿੱਦਾਂ ਕੁਤਰੇ ਨਹੀਂ ਹੁੰਦੇ ਵਾਲ ਕੈਂਚੀ ਨਾਲ, ਇਦਾਂ ਲਾਗੇ ਕਰਕੇ ਦਿਖਾ ਦੇ। ਆ ਬਲਕਿ ਆ ਸਿੱਟੇ ਲਾਗੇ ਲੱਗੇ ਇਹਨਾਂ 'ਚ ਫਰਕ ਆਪੇ ਦੇਖ ਲੈ। ਇਹ ਅੰਜਮ ਸਾਹਿਬ ਹੈਗੀ ਆਪਣੇ ਅਮਰੀਕਾ ਦਾ ਬੀਜ ਹੈ ਜੀ, ਵੈਸਟ ਬ੍ਰੈਡ ਦੇ ਨਾਮ ਤੋਂ। ਇਹ ਸਾਨੂੰ ਬੈਗ ਇੱਕ ਲੈ ਕੇ ਦਿੱਤਾ ਸੀ ਆਪਣੇ ਅਜ਼ੀਜ਼ ਹੁੰਦੇ ਉਹਨਾਂ ਨੇ ਉੱਥੋਂ। ਤੇ ਇਹ ਪਿਛਲੇ 3 ਸਾਲ ਤੋਂ ਅਸੀਂ ਲਾ ਰਹੇ ਹਾਂ। ਇਹਦਾ ਸਿੱਟਾ ਜਿਹੜਾ ਮਤਲਬ ਬਗੈਰ ਕਸਾਰਾਂ ਤੋਂ ਹੁੰਦਾ, ਕਸਾਰ ਬੋਲਦੇ ਅਸੀਂ ਇਹਨਾਂ ਨੂੰ। ਤੇ ਕਸਾਰ ਗੁੰਦਵਾ ਸਿੱਟਾ ਵਾ, ਦਾਣਾ ਇਹਦਾ ਥੋੜਾ ਬਰੀਕ ਆ, ਕਲਰ ਥੋੜਾ ਜਿਹਾ ਸਾਡੀ ਜਿਹੜੀ ਮਤਲਬ ਗੰਦਮੀ ਰੰਗ ਦੀ ਆਮ ਜਿਹੜੀ ਕਣਕ ਹੁੰਦੀ ਉਹ ਤੋਂ ਡਾਰਕ ਆ ਥੋੜਾ ਜਿਹਾ। ਤੇ ਐਵਰੇਜ ਇਹ ਸਾਡੇ ਮਤਲਬ ਪਾਕਿਸਤਾਨ ਦੇ ਚੰਗੇ ਬੀਆਂ ਤਰ੍ਹਾਂ ਦੇ ਜਾਂਦੀ ਹੈ ਐਵਰੇਜ। ਤੇ ਡਿਫਰੈਂਸ ਇਹ ਆ ਕਿ ਇੱਕ ਤਾਂ ਲੁੱਕ ਵਾਈਜ਼ ਡਿਫਰੈਂਸ ਆ, ਦੂਸਰਾ ਇਹਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਅੱਛੀ ਆ। ਗਲੂਕੋਜ਼ ਹੋ ਗਿਆ ਇਹਦੇ ਵਿੱਚ, ਜ਼ਿੰਕ ਬਹੁਤ ਮਿਕਦਾਰ ਦੇ ਵਿੱਚ ਇਹਦੇ। ਇਹ ਮਤਲਬ ਉਧਰ ਬੀਜ ਜਿਹੜੇ ਉਹਨਾਂ ਨੇ ਬਣਾਏ ਹੋਏ ਨਾ, ਉਹਨਾਂ ਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਉਹਦੀ ਵਧਾਈ ਹੋਈ ਆ ਕਿ ਲੋਕ ਜਿਹੜੇ ਗੰਦਮ ਖਾਣ ਉਹਨਾਂ ਨੂੰ ਉਹਦੇ ਗੰਦਮ ਦੇ ਵਿੱਚੋਂ ਹੀ ਜਿਹੜੇ ਸਾਰਾ ਜ਼ਰੂਰੀਆਤ ਦੇ ਮੁਤਾਬਕ ਉਹਨਾਂ ਨੂੰ ਆਪਣੀ ਗਜ਼ਾਈਅਤ ਮਿਲ ਜੇ। ਨਦੀਮ ਸਾਹਿਬ ਖਾਣ 'ਚ ਤੁਸੀਂ ਦੱਸਿਆ ਵੀ ਜ਼ਾਇਕੇ 'ਚ ਫਰਕ ਨਹੀਂ ਹੈ। ਹਾਂਜੀ ਰੰਗ 'ਚ ਫਰਕ ਹੈ। ਰੰਗ 'ਚ ਫਰਕ ਹੈ, ਥੋੜਾ ਜਿਹਾ ਡਾਰਕ ਆ ਰੋਟੀ ਇਹਦੀ, ਜ਼ਰਾ ਜ਼ਿਆਦਾ ਭੂਰੀ ਹੁੰਦੀ ਹੈ। ਦੂਈ ਆਪਣੀ ਚਿੱਟੀ ਚਿੱਟੀ ਰੋਟੀ ਹੁੰਦੀ। ਜਿੱਦਾਂ ਆਮ ਨਵੇਂ ਬੀ ਆਏ ਨਾ ਤੇ ਉਹਨਾਂ ਦੀ ਰੋਟੀ ਚੀੜੀ ਹੋ ਜਾਂਦੀ। ਬਿਲਕੁਲ ਇੱਦਾਂ ਇਹਦੀ ਰੋਟੀ ਵੀ ਚੀੜੀ ਹੋ ਜਾਂਦੀ ਹੈ। ਅੱਛਾ ਇਹਦੀ ਵੀ ਹੋ ਜਾਂਦੀ। ਹਾਂਜੀ ਆਪਣੇ ਦੂਏ ਸਿਰੇ ਤਰ੍ਹਾਂ ਨਰਮ ਨਹੀਂ ਰਹਿੰਦੀ ਰੋਟੀ। ਤੇ ਮਤਲਬ ਖਾਈ ਦੀ ਥੋੜਾ ਜਿਹਾ ਦੂਏ ਨਾਲੋਂ ਨਾ ਹੈਵੀ ਫੀਲ ਹੁੰਦੀ ਹੈ ਰੋਟੀ। ਮੈਨੂੰ ਆਹ ਗੱਲ ਬੜੀ ਚੰਗੀ ਲੱਗੀ ਨਦੀਮ ਸਾਹਿਬ ਦੀ ਕਿ ਉਹਨਾਂ ਨੇ ਨਾ ਗੱਲ ਬੜੀ ਸੱਚੀ ਤੇ ਸੋਹਣੀ ਕਰੀ। ਉਹ ਕਹਿੰਦੇ ਵੀ ਇਹਦੇ 'ਚ ਕੋਈ ਐਸੀ ਗੱਲ ਨਹੀਂ ਹੈ ਕਿ ਅਸੀਂ ਵੀ ਗੱਲ ਵਧਾ ਕੇ ਕਰੀਏ। ਨਹੀਂ ਜੀ ਕੋਈ ਨਹੀਂ ਇਹਦੇ ਵਿੱਚ ਨਾ ਹੈ। ਤੇ ਜੇ ਅਸੀਂ ਕਿਹੜਾ ਕੋਈ ਬੀ ਵੇਚਣਾ, ਸਾਕੋ ਕੋਈ ਮਜ਼ਦੂਰੀ ਕਰਦਾ ਵਾਢੇ ਵਾਲਾ ਕਹਿ ਦੇ ਅਸੀਂ ਆਹ ਕਣਕ ਲੈਣੀ ਅਮਰੀਕਾ ਵਾਲੀ, ਚਾਰ ਨਾ ਕਹਿ ਦਿੰਦੇ ਆ। ਉਹ 20 ਕਿਲੋ ਮਾਣ ਕਹਿੰਦੇ ਲਿਜਾਣੀ ਲੈ ਜਾਂਦਾ। ਹਾਰਵੈਸਟਰ ਵਾਲਾ ਸੀ ਪਿਛਲੇ ਸਾਲ, ਕਹਿੰਦਾ ਮੈਂ ਲੈਣੀ ਸ਼ੌਕ ਨਾਲ, ਉਹ 2 ਥੈਲੇ ਲੈ ਗਿਆ। ਨਹੀਂ ਚਲੋ ਬਸ ਆਹ ਸੋਚ ਚਾਹੀਦੀ ਆ। ਆਹ ਗੱਲ ਬਹੁਤ ਚੰਗੀ ਲੱਗੀ ਮੈਨੂੰ, ਬਹੁਤ ਚੰਗੀ ਲੱਗੀ ਗੱਲ ਨਦੀਮ ਸਾਹਿਬ ਕਿ ਸਾਨੂੰ ਕੋਈ ਸ਼ਾਇਦ ਮੜ ਜੀ ਵੀ ਹੱਥੀ ਆ ਜਾਵੇ ਨਾ ਫਿਰ ਅਸੀਂ ਉਹਦਾ ਖੇ ਖਰਾਬਾ ਕਰ ਦਿੰਦੇ। ਇਹ ਗੱਲ ਠੀਕ ਆ ਉਹਨਾਂ ਦੀ ਵੀ ਉਹ ਦੂਈ ਕਣਕ ਤਰ੍ਹਾਂ ਹੀ ਆ, ਕੋਈ ਐਸੀ ਉਹਦੇ 'ਚ ਗੱਲ ਨਹੀਂ ਹੈ। ਹਾਂ ਉਹ ਕਹਿੰਦੇ ਆ ਵੀ ਸਾਇੰਸ ਦੱਸਦੀ ਹੈ ਵੀ ਇਹਦੇ 'ਚ ਗਜ਼ਾਈਅਤ ਬਹੁਤ, ਗਜ਼ਾਈਅਤ ਜ਼ਿਆਦਾ ਇਹਦੇ ਵਿੱਚ। ਗਜ਼ਾਈਅਤ ਜ਼ਿੰਕ ਦੀ ਮਿਕਦਾਰ, ਗਲੂਕੋਜ਼ ਦੀ ਮਿਕਦਾਰ ਸਾਡੀ ਆਮ ਗੰਦਮ ਨਾਲੋਂ ਜ਼ਿਆਦਾ ਹੈ। ਹਾਂ ਆਹ ਫਰਕ ਆ ਅਸਲ। ਤੇ ਬਾਕੀ ਉਹ ਜਿੰਨੀ ਕਿ ਐਵਰੇਜ ਆ ਕਹਿੰਦੇ ਵੀ ਐਵਰੇਜ ਵੱਲੋਂ ਮਾੜੀ ਨਹੀਂ ਹੈ। ਬੜੀ ਮਿਹਰਬਾਨੀ ਨਦੀਮ ਸਾਹਿਬ। ਐਵਰੇਜ ਠੀਕ ਆ, ਐਵਰੇਜ ਠੀਕ ਆ। ਠੀਕ ਆ। ਤੂੰ ਕੀ ਨਿਚੋੜ ਕੱਢਿਆ ਫਿਰ ਕੱਢ ਕੇ? ਮੈਂ ਤਾਂ ਨਿਚੋੜ ਇਹੋ ਹੀ ਕੱਢਿਆ ਵੀ ਇਹ ਜਿਹੜਾ ਨਾ ਮੱਖੀ ਦੇ ਵਿੱਚ ਦਾਣਾ ਗੁੰਦਮਾ ਇਹਦਾ, ਹਾਂ ਤੇ ਦਾਣੇ 3 ਤੋਂ 4 ਦਾਣੇ ਇੱਕ ਮੱਖੀ 'ਚ ਹੈਗੇ ਆ। ਅੱਛਾ ਮਤਲਬ ਕਿ ਔਸਤ ਵਾਲੀ ਕਣਕ ਆ। ਔਸਤ ਵਾਲੀ। ਹਾਂ ਔਸਤ ਦੇਵੇਗੀ। ਫਿਰ ਇੰਜ ਸਮਝ ਡਿੱਗਦੀ ਨਹੀਂ, ਬਹੁਤ ਘੱਟ ਡਿੱਗਦੀ। ਇਹਨੂੰ ਨਾਲ ਪਾਣੀ ਲੱਗਾ, ਉੱਧਰ ਲੱਗਾ ਧਲੀਆਂ ਡਿੱਗੀਆਂ, ਬਹੁਤ ਘੱਟ ਡਿੱਗੀ ਹੈ। ਆ ਜੀ ਫਰਕ ਤਾਂ ਗੱਲ ਹੈ। ਆ ਵੀ ਸਮਝ ਆਉਂਦੀ ਵੀ ਆ ਸਾਰੀ ਡਿੱਗੀ ਪਈ ਆ।
ਹਾਂਜੀ ਤੁਸੀਂ ਦੇਖ ਰਹੇ ਆ ਹਾਂਜੀ ਤੇ ਆ ਸਾਰੀ ਖਲੋਤੀ ਆ, ਇਹ ਵੀ ਸੱਚੀ ਗੱਲ ਹੈ, ਅੱਖਾਂ ਨਾਲ ਦੇਖ ਰਹੇ ਆ। ਇਹ ਕੁਦਰਤੀ ਗੱਲ ਹੈ ਕਿ ਜਿਹੜੀ ਫਸਲ ਦਾ ਵੀ ਕੱਦ ਘੱਟ ਹੋਵੇ ਨਾ ਜੀ ਹਾਂਜੀ ਉਹ ਔਸ ਜ਼ਿਆਦਾ ਦਿੰਦੀ ਹੈ। ਤੇ ਚਾਚਾ ਕੱਦ ਮੇਰੇ ਹਿਸਾਬ ਨਾਲ ਤਾਂ ਘੱਟ ਨਹੀਂ ਹੈ, ਤੁਸੀਂ ਕੋਈ ਇੱਥੋਂ ਬੂਟਾ ਪੱਟ ਲਓ ਵਿਚਾਲਿਓ, ਪੱਟੋ ਜੀ ਇੱਕ ਬੂਟਾ, ਭਾਈਜਾਨ ਪੱਟਿਓ ਇੱਕ ਬੂਟਾ। ਯਾਰ ਬੂਟਾ ਪੱਟ ਲੈਂਦੇ ਆ, ਲੇਕਿਨ ਇਹਦੇ ਵਿੱਚ ਹੀ ਬੂਟੇ ਖੜੇ ਨਾ ਦੂਸਰੇ, ਉਹਨਾਂ ਨਾਲੋਂ ਕੋਈ 4 ਉਂਗਲਾਂ ਘੱਟ ਆ। ਚਾਚਾ ਜਦੋਂ ਦੂਆ ਬੂਟਾ ਕੋਈ 4 ਉਂਗਲਾਂ ਦਾ ਹੀ ਫਰਕ ਆ। ਚੱਲ ਇਧਰ ਲਿਆ, ਆ ਲੈ ਉਧਰੋਂ ਭਾਈਜਾਨ ਇੱਕ ਬੂਟਾ ਲਿਆਓ, ਉਧਰੋਂ ਹੀ ਪੱਟੋ। ਕੱਦ ਚ ਨਾ ਹੈ ਐਵੇਂ 19 20 ਉਹ ਵੀ ਵਿਚਾਲਿਓ ਜੀ ਕਰਕੇ ਗਾਂਹ ਜੇ ਕਰਕੇ ਪੱਟੋ ਨਾ ਜੀ, ਬਾਹਰਲੇ ਪਾਸੋਂ ਤਾਂ ਫਿਰ ਤਾਂ ਛੋਟੇ ਹੀ ਔਰ ਇੰਨਾ ਖਾਸ ਵੱਡਾ ਫਰਕ ਨਹੀਂ ਹੈ, ਫਰਕ ਹੈ ਲੇਕਿਨ 19 20 ਦਾ ਹੀ। ਨਦੀਮ ਸਾਹਿਬ ਨੇ ਵੀ ਇਹ ਗੱਲ ਅੱਗੇ ਕੀਤੀ ਹੈ ਵੀ ਕੱਦ 'ਚ ਫਰਕ ਆ, ਮੈਂ ਕਿਹਾ ਯਾਰ ਮੈਨੂੰ ਲੱਗਦਾ ਨਹੀਂ। ਐਤਕੀ ਤਾਂ ਅੰਜਮ ਸਾਹਿਬ ਇਹ ਬਿਲਕੁਲ ਰਲ ਗਈ ਆ। ਤੇ ਜਿਸ ਸਾਲ ਪਹਿਲੇ ਸਾਲ ਆਇਆ ਸੀ ਨਾ ਜੀ ਬੀ, ਉਦੋਂ ਤੇ ਅਸੀਂ ਵੱਟਾਂ ਤੇ ਲਾਇਆ ਸੀ 20 ਕਿਲੋ ਬੀ ਆਇਆ ਸੀ, ਅਸੀਂ ਤਕਰੀਬਨ ਉਦੋਂ 1.5 ਖੇਚ ਲਾ ਲਿਆ ਸੀ ਬੀ। ਤੇ ਉਦੋਂ ਤਾਂ ਵਾਕਈ ਛੋਟੀ ਛੋਟੀ ਰਹੀ ਸੀ। ਸਾਡਾ ਕਨਸੈਪਟ ਇਹੀ ਬਣਿਆ ਹੋਇਆ ਸੀਗਾ ਜੀ, ਛੋਟੀ ਹੁੰਦੀ ਹੈ ਤੇ ਜਿਹੜੀ ਐਤਕੀ ਤਾਂ ਆਪਣੇ ਤਕਰੀਬਨ ਕੋਲ ਰਲ ਪਹਿਲੇ ਗਿਆ। ਕਣਕ ਘੋਨੀ ਸੀ ਨਾ ਜੀ, ਹਾਂਜੀ ਉਹਨੂੰ ਦੇਸੀ ਕਣਕ ਵੀ ਸਾਧ ਲੈਂਦੇ ਸੀਗੇ। ਉਹਦਾ ਕੱਦ ਤਾਂ ਵੱਡਾ ਹੁੰਦਾ ਉਹਦਾ ਕੱਦ ਵੀ ਵੱਡਾ ਹੁੰਦਾ ਸੀਗਾ, ਹਾਂਜੀ ਉਹਦੀ ਐਵਰੇਜ ਘੱਟ ਸੀ ਇਹਦੇ ਨਾਲੋਂ, ਦੂਜੀਆਂ ਕਣਕਾਂ ਹਾਂਜੀ। ਨਾਲੋਂ। ਜਿੰਨਾ ਉਹਦਾ ਕੱਦ ਜ਼ਿਆਦਾ ਸੀ ਨਾ ਹਾਂਜੀ ਉਨੀ ਉਹਦੀ ਐਵਰੇਜ ਥੋੜੀ ਜਿਹੀ ਘੱਟ ਸੀ, ਲੇਕਿਨ ਉਹ ਖਾਣ ਨੂੰ ਬੜੀ ਮਜ਼ੇਦਾਰ ਸੀ। ਹਾਂਜੀ ਉਹ ਗੋਲਦਾਣੇ ਵਾਲੀ ਤਾਂ ਨਹੀਂ? ਨਹੀਂ ਗੋਲ ਵਾਲੀ ਤਾਂ ਹੁਣ ਆਈ ਨਾ ਜੀ, ਇਹ ਪਹਿਲੇ ਦੇਸੀ ਕਣਕ ਘੋਨੀ ਹੁੰਦੀ ਸੀ, ਪਤਾ ਹਾਂਜੀ, ਹੋਣਾ ਘੋਨੀ ਕਣਕ, ਉਹਦਾ ਹਾਂਜੀ। ਕੱਦ ਬਹੁਤ ਹੁੰਦਾ ਸੀ, ਕੱਦ ਜ਼ਿਆਦਾ ਸੀ। ਉਹਨੂੰ ਕੋਈ ਸਾਦੇ ਵੀ ਸੀ ਯਾਰ, ਸਾਡੇ ਤਾਂ ਮੇਰਾ ਮੀਣੀ ਕਹਿੰਦੇ ਸੀ ਉਹਨੂੰ, ਮੀਣੀ ਮੀਣੀ। ਹਾਂ ਬਸ ਇਦਾਂ ਜਿੱਦਾਂ ਦਾ ਜੀ ਹੀ ਨਾ ਉਹ ਉਹਦਾ ਨਾਂ ਹੈ। ਮੀਣੀ ਕਣਕ ਹੈ। ਹਾਂਜੀ ਹਾਂਜੀ। ਹਾਂਜੀ। ਆ ਸਾਡੇ ਵਾਲ ਵੀ ਕੋਈ ਕੁਝ ਸਾਦੇ ਆ, ਹੁਣ ਮੈਂ ਫਿਰ ਹਾਂਜੀ। ਚੇਤੇ ਕਰਕੇ ਦੱਸੂਗਾ। ਲੇਕਿਨ ਉਹਦਾ ਤੇ ਇਹਨਾਂ ਦਾ ਫਰਕ ਆ ਸਾਰਾ। ਹਾਂਜੀ ਬੜੀ ਮਿਹਰਬਾਨੀ ਚਾਚਾ ਬੂਟਾ ਜੀ, ਠੀਕ ਹੋ ਗਿਆ ਜੀ। ਜਿਉਂਦੇ ਰਹੋ। ਜਿੰਦਦੀਨ ਸਾਹਿਬ ਬਹੁਤ ਮਿਹਰਬਾਨੀ। ਚਲੋ ਜੀ ਗਾਂ ਚੱਲਦੇ ਹਾਂ, ਜੇ ਕੋਈ ਹੋਰ ਸ਼ਾ ਹੋਈ ਤਾਂ ਠੀਕ ਹੈ, ਨਹੀਂ ਤੇ ਫਿਰ ਦੁਆ ਸਲਾਮ ਕਰਦੇ ਹਾਂ।